ਇਹ ਉਹਨਾਂ ਦਾ ਡੇਰਾ ਸੀ ਚੌਧਰੀ ਰਾਮਚੰਦ ਦਾ, ਜਿਹੜੇ ਨੰਬਰਦਾਰ ਸੀ ਪਿੰਡ। ਮੁਸਲਮਾਨਾਂ ਦਾ ਤੇ ਸਿੱਖ ਜਿਹੜੇ ਸੀ ਪਿੰਡ ਵਾਲੇ, ਉਹਨਾਂ ਦਾ ਬੜਾ ਪਿਆਰ ਸੀ, ਵਕਫ-ਵੱਛੀ ਸੀ। ਉਹ ਅੱਗੇ ਉਹਨਾਂ ਦੀ ਮਸਜਿਦ ਹੈ। ਹਾਂਜੀ। ਤੇ ਬਾਬਾ ਇਹ ਮਾੜਚੂ ਜਿਹਾ ਕਿ ਬਾਬਾ ਕੱਦ ਕਾਠ ਵਾਲਾ ਸੀ, ਕਿਵੇਂ ਦਾ ਸੀ ਰਾਮਚੰਦ? ਹਾਂ, ਬੜਾ ਜਵਾਨ ਸੀ। ਅੱਛਾ, ਇਹਦਾ ਜਵਾਨ ਕੋਈ ਮੇਰਾ ਜਿਹੜਾ ਹੈ ਕੱਦ, ਮੈਂ ਵੀ ਤਾਂ ਜਵਾਨ ਹੀ, ਮੇਰਾ ਨਾਲ ਬਹੁਤਾ ਸੀ। अस्सलाम वालेकुम, मेरा पिंड मेरा पंजाब दे नाल, मैं तुहाडा वीर मुहम्मद तनवीर। लो नाज़रीन, अज जा रहे हैं असीं जिला सियालकोट दे पिंड अकबर। अज तुहानूं पिंड अकबर विखाण जा रहे हैं। उत्थे सानूं भेज रहे ने, सानूं फरमाइश कीती अमरीका तो सुखविंदर सिंह ने। उन्हां दे वड्डिआं दा पिंड अकबर, जिहदा नंबरदार सी रामदित्ता, चौधरी रामदित्ता, ज़ात उन्हां दी सी राई। उत्थे चले आ, उन्हां नूं पिंड विखाने आ, उन्हां दे घर विखाने आ, ते नाल नाल तुहानूं विखाने आ पिंड दा नंबरदार जिहड़ा उत्थों दा सिख सी रामदित्ता। ते ਉਹ ਤੁਹਾਨੂੰ ਸਾਰਾ ਪਿੰਡ ਵਿਖਾਣੇ ਆ। ਉੱਥੋਂ ਦਾ ਕੋਈ ਬਜ਼ੁਰਗ ਬਾਬਾ ਜਿਹੜਾ ਰਾਮਦਿੱਤਾ ਨੂੰ ਜਾਣਦਾ ਹੋਏ, ਉਹਨੂੰ ਲੱਭ ਕੇ, ਜਿਹੜਾ ਵਸਨੀਕ ਹੋਏ, ਜਿਹੜਾ ਉਹ ਬਾਰੇ ਜਾਣਦਾ ਹੋਏ, ਸਿੱਖਾਂ ਦੇ ਉੱਥੋਂ ਨੂੰ ਜਾਣਦਾ ਹੋਏ, ਉਹ ਕਿਵੇਂ ਰਹਿਣ ਸੀ, ਕਿਵੇਂ ਰਤਲ ਬਲਤ ਸੀ, ਕਿਵੇਂ ਦਾ ਉਹਨਾਂ ਨਾਲ ਵਸੇਰਾ ਸੀ ਮੁਸਲਮਾਨਾਂ ਨਾਲ ਸਿੱਖਾਂ ਦਾ, ਤੇ ਸਿੱਖਾਂ ਦਾ ਮੁਸਲਮਾਨਾਂ ਹਿੰਦੂਆਂ ਨਾਲ, ਉਹ ਸਾਰੀਆਂ ਗੱਲਾਂ ਜਾ ਕੇ ਉਹਦੇ ਨਾਲ ਕਰਨੇ ਆ। ਤੇ ਨਾਲੇ ਘਰ ਪੁੱਛਾਂਗੇ ਕਿ ਰਾਮਦਿੱਤਾ ਦਾ ਘਰ ਕਿਹੜਾ ਸੀ, ਫਿਰ ਉਹ ਘਰ ਵੀ ਵਿਖਾਵਾਂਗੇ, ਸਾਰਾ ਪਿੰਡ ਵੀ ਵਿਖਾਵਾਂਗੇ। ਚਲੋ ਚੱਲਦੇ ਆ ਪਿੰਡ, ਤੇ ਚੱਲ ਕੇ ਤੁਹਾਨੂੰ ਵਿਖਾਉਂਦੇ ਆ ਪਿੰਡ। ਤੇ ਤੁਸੀਂ ਅਗਰ ਐਵੇਂ ਦਾ ਆਪਣਾ ਵਲੌਗ ਬਣਾਉਣਾ ਚਾਹੁੰਦੇ ਹੋ, ਆਪਣਾ ਵੱਡਿਆਂ ਦਾ ਪਿੰਡ ਵੇਖਣਾ ਚਾਹੁੰਦੇ ਹੋ, ਸਾਨੂੰ ਸਕਰੀਨ ਤੇ ਨੰਬਰ ਆ ਰਿਹਾ, ਉੱਥੇ ਸਾਡੇ ਨਾਲ ਰਾਬਤਾ ਕਰ ਸਕਦੇ। ਚਲੋ ਚੱਲਦੇ ਆ ਪਿੰਡ। ਇਹ ਆ ਗਿਆ ਜੀ ਚੌਕ ਧਰਮਕੋਟ, ਸਾਹਮਣੇ ਸੜਕ ਜਾਂਦੀ ਹੈ ਗੁਜਰਾਂਵਾਲੇ ਨੂੰ। ਆ ਬਿਲਕੁਲ ਜਿਹੜੀ ਇੱਧਰ ਵਾਲੀ ਸਾਹਮਣੇ ਇਹ ਆ ਰਹੀ ਏਮਨਾਬਾਦ ਰੋੜੀ ਸਾਹਿਬ ਗੁਰਦੁਆਰੇ ਵੱਲੋਂ, ਤੇ ਆ ਖੱਬੇ ਪਾਸੇ ਜਿਹੜੀ ਇਹ ਜਾ ਰਹੀ ਸੜਕ ਸਿੱਧੀ ਪਸਰੂਰ ਨੂੰ, ਤੇ ਆ ਪਿਛਲੀ ਸਾਈਡ ਤੇ ਜੀ ਇਹ ਜਿਹੜੀ ਜਾਂਦੀ ਹੈ ਚੌਕ ਅਕਬਰ ਨੂੰ। ਇੱਥੋਂ ਜਿਹੜਾ ਚੌਕ ਅਕਬਰ 3 ਕਿਲੋਮੀਟਰ ਦੂਰ ਹੈ, ਤੇ ਇਹ ਪਹੁੰਚ ਗਏ ਜੀ ਅਸੀਂ ਪਿੰਡ ਅਕਬਰ। ਪਿੰਡ ਅਕਬਰ ਇੱਥੋਂ ਸ਼ੁਰੂ ਹੋ ਰਿਹਾ ਹੈ, ਤੇ ਨਵੀਂ ਆਬਾਦੀ, ਪੁਰਾਣੀ ਆਬਾਦੀ ਅੱਗੇ ਆ ਥੋੜ੍ਹੀ ਜਿਹੀ। ਤੇ ਇੱਥੇ ਸਿੱਖ, ਹਿੰਦੂ, ਮੁਸਲਮਾਨ ਤੇ ਚੰਦ ਘਰ ਜਿਹੜੇ ਉਹ ਮੁਸਲਮਾਨਾਂ ਦੇ ਸਨ, ਹਿੰਦੂ ਤੇ ਸਿੱਖ ਬਹੁਤੇ ਸਨ। ਇੱਥੇ ਸਾਨੂੰ ਭੇਜਿਆ, ਜਿਵੇਂ ਤੁਹਾਨੂੰ ਦੱਸਿਆ, ਇਸ ਪਿੰਡ ਦਾ ਚੌਧਰੀ ਸੀ ਰਾਮਚੰਦ, ਉਹਦਾ ਬੇਟਾ ਸੀ ਨੰਬਰਦਾਰ ਰਾਮਦਿੱਤਾ, ਰਾਮਦਿੱਤਾ ਦਾ ਬੇਟਾ ਸੀ ਵਿਰਸਾ ਸਿੰਘ, ਤੇ ਵਿਰਸਾ ਸਿੰਘ ਦਾ ਬੇਟਾ ਸੀ ਸੁਖਵਿੰਦਰ ਸਿੰਘ। ਸੁਖਵਿੰਦਰ ਸਿੰਘ ਨੇ ਸਾਨੂੰ ਜੀ ਫਰਮਾਇਸ਼ ਕੀਤੀ ਸੀ ਪਿੰਡ ਦੀ, ਵੀ ਮੇਰੇ ਪੁਰਖਿਆਂ ਦਾ ਵੱਡਿਆਂ ਦਾ ਪਿੰਡ ਸੀ, ਇਹ ਦਿਖਾਇਆ ਜਾਏ। ਤੇ ਉਹਨਾਂ ਦੇ ਕਹਿਣ ਤੇ, ਉਹਨਾਂ ਦੀ ਫਰਮਾਇਸ਼ ਤੇ ਅਸੀਂ ਪਿੰਡ ਪਹੁੰਚੇ ਅੱਜ ਅਕਬਰ, ਜ਼ਿਲ੍ਹਾ ਸਿਆਲਕੋਟ, ਤਹਿਸੀਲ ਡਸਕਾ ਲੱਗਦੀ। ਤੇ ਤੁਹਾਨੂੰ ਸਾਰਾ ਪਿੰਡ ਵਿਖਾਉਂਦੇ ਹਾਂ। ਇੱਥੋਂ ਬਸ ਆਬਾਦੀ ਅੱਗੋਂ ਸ਼ੁਰੂ ਹੋ ਜਾਂਦੀ ਹੈ ਜੀ ਪੁਰਾਣੀ। ਅਸੀਂ ਪਿੰਡ ਦੇ ਵਿੱਚ ਦਾਖਲ ਹੋ ਰਹੇ ਹਾਂ। ਪਿੰਡ ਦਾ ਕੋਈ ਬੰਦਾ ਵੇਖ ਕੇ ਤੇ ਉਹਦੇ ਨਾਲ ਗੱਲਬਾਤ ਵੀ ਕਰਾਂਗੇ, ਸਾਰਾ ਪਿੰਡ ਵੀ ਵਿਖਾਵਾਂਗੇ। ਬਲਕਿ ਚੌਧਰੀ ਰਾਮਦਿੱਤਾ, ਚੌਧਰੀ ਰਾਮਚੰਦ, ਇਹਨਾਂ ਦੇ ਕੋਈ ਹਾਣੀ, ਇਹਨਾਂ ਦੇ ਟਾਈਮ ਦਾ ਬਚਿਆ ਹੋਇਆ ਬਜ਼ੁਰਗ ਲੱਭ ਕੇ ਤੇ ਉਹਦੇ ਨਾਲ ਗੱਲ ਵੀ ਕਰਾਂਗੇ। ਸਾਰਾ ਪਿੰਡ ਵਿਖਾਉਣਾ ਹੈ, ਘਰ ਵਿਖਾਉਣੇ ਨੇ, ਸਵਾਮੀ ਦਾ ਜਿਹੜਾ ਘਰ ਵਿਖਾਉਣਾ ਹੈ, ਗੁਰਦੁਆਰਾ, ਮੰਦਰ, ਛੱਪੜ, ਤੇ ਰਾਮਚੰਦ ਦੀਆਂ ਪੈਲੀਆਂ, ਉਹਦਾ ਡੇਰਾ, ਉਹਦਾ ਖੂਹ, ਸਭ ਕੁਛ ਹੈ ਤੁਹਾਨੂੰ ਵਿਖਾਉਣਾ। ਜਿੱਥੋਂ ਪੁਰਾਣਾ ਪਿੰਡ ਸ਼ੁਰੂ ਹੋ ਗਿਆ, ਵੇਖ ਲਓ ਜੀ ਪਿੰਡ ਲਹਿੰਦੇ ਪੰਜਾਬ ਦਾ ਸਾਡਾ। ਤੇ ਕੁਛ ਨਾ ਕੁਛ ਦੇ ਵਿੱਚ ਸਫਾਈ ਹੈਗੀ, ਕਈਆਂ ਪਿੰਡਾਂ ਵਿੱਚ ਤੇ ਬਹੁਤ ਗੰਦ ਮੱਚਿਆ ਹੁੰਦਾ, ਨਾਲੀਆਂ ਦਾ ਪਾਣੀ ਬਾਹਰ ਬਾਲੇ ਮਾਰਦਾ। ਇਹ ਆ ਗਏ ਸੀ ਪਿੰਡ ਦੇ ਚੌਕ ਲਾਗੇ। ਇਸ ਪਿੰਡ ਦੇ ਕਿਸੇ ਬੰਦੇ ਨੂੰ ਲੈਂਦੇ ਹਾਂ ਨਾਲ, ਤੇ ਫਿਰ ਅਸੀਂ ਗਲੀ ਗਲੀ ਫਿਰ ਘੁੰਮ ਕੇ ਤੇ ਸਾਰੇ ਘਰ ਜਿਹੜੇ ਵਿਖਾਵਾਂਗੇ, ਪੁਰਾਣੇ ਖਲੋਤੇ ਵੀ, ਤੇ ਨਾਲ ਨਾਲ ਪੁੱਛਾਂਗੇ ਆ ਕਿਹੜੇ ਸਿੱਖ ਦਾ ਘਰ ਸੀ, ਕਿਹੜੇ ਹਿੰਦੂ ਦਾ ਘਰ ਸੀ। ਹਾਂਜੀ, ਸਾਰੀ ਉਹਨੂੰ ਇਨਫੋਰਮੇਸ਼ਨ ਉਹਨੂੰ ਖਿਲਾਵਾਂਗੇ। ਤੇ ਇਹ ਜਿਹੜਾ ਹੈ ਦਰਬਾਰ ਹੈ ਸਾਡੇ ਖੱਬੇ ਪਾਸੇ ਪੁਰਾਣਾ। ਇਹ ਬੰਦਿਆਂ ਨੂੰ ਪੁੱਛ ਰਹੇ ਹਾਂ ਅਸੀਂ ਕਿ ਇੱਥੇ ਕੋਈ ਪੁਰਾਣਾ ਬਜ਼ੁਰਗ ਸਾਨੂੰ ਮਿਲ ਜਾਏਗਾ। ਇਹਨਾਂ ਨਾਲ ਸਲਾਮ ਦੁਆਈ, ਤੇ ਇਹ ਕਹਿਣ ਲੱਗੇ ਕਿ ਡਾਕਟਰ ਨੂੰ ਪਤਾ ਹੋਣਾ, ਲੇਕਿਨ ਡਾਕਟਰ ਦੀ ਦੁਕਾਨ ਬੰਦ ਸੀ। ਤੇ ਇਹ ਜਿਹੜਾ ਦਰਬਾਰ ਤੁਹਾਨੂੰ ਵਿਖਾ ਰਹੇ ਹਾਂ, ਇਹ ਵੀ 47 ਤੋਂ ਪਹਿਲਾਂ ਦਾ। ਤੇ ਇਹਨਾਂ ਬਾਬਿਆਂ ਨੇ ਕਿਹਾ ਵੀ ਇਹ ਗਲੀ 'ਚ ਚੱਲ ਜਾਓ ਅੱਗੇ, ਤੇਲੀਆਂ ਦੇ ਘਰ ਨੇ, ਤੇਲੀਆਂ ਦੇ ਬਾਬੇ ਵਸਨੀਕ ਨੇ 47 ਤੋਂ ਪਹਿਲਾਂ। ਤੇ ਅਸੀਂ ਹੁਣ ਜਾ ਰਹੇ ਹਾਂ ਬਾਜ਼ਾਰ 'ਚ। ਇਹ ਪਿੰਡ ਦਾ ਮੇਨ ਬਾਜ਼ਾਰ ਜੇ ਬਿਲਕੁਲ ਬ੍ਰੇਕ ਜਾ। ਉਦੋਂ ਤੇ 47 ਤੋਂ ਪਹਿਲਾਂ 80 ਸਾਲ ਪਹਿਲਾਂ ਤੇ ਐਵੇਂ ਦਾ ਨਹੀਂ ਹੋਏਗਾ, ਸ਼ਾਇਦ ਉਦੋਂ ਵੱਡੇ ਬਾਜ਼ਾਰ ਹੀ ਹੋਣਗੇ। ਤੇ ਸਾਡੇ ਇੱਧਰ ਲਹਿੰਦੇ ਪੰਜਾਬ ਬਹੁਤਾ ਪਿੰਡਾਂ ਵਿੱਚ ਇਹ ਵੀ ਸਿਆਪਾ ਕਿ ਉਹ ਜਦੋਂ ਕੰਧ ਨਵੀਂ ਕਰਦੇ ਨੇ ਅਗਾਂਹ ਅਗਾਂਹ ਕਰਕੇ ਬਾਜ਼ਾਰ ਛੋਟੇ ਕਰ ਛੱਡਦੇ। ਇਹ ਮੇਨ ਬਾਜ਼ਾਰ 'ਚ ਪਿੰਡ ਦਾ, ਪਿੰਡ ਅਕਬਰ। ਭਾਈ ਸੁਖਵਿੰਦਰ ਸਿੰਘ ਸਾਹਿਬ ਤੁਹਾਡੇ ਪਿੰਡ ਜਾ ਰਹੇ ਹਾਂ, ਤੇ ਕਿਸੇ ਬਜ਼ੁਰਗ ਨੂੰ ਪਹਿਲਾਂ ਵੇਖਦੇ ਹਾਂ, ਜਿਹੜਾ ਬਾਬਾ ਕੋਈ ਵਸਨੀਕ ਮਿਲੇ ਜਿਹਨੂੰ ਉਦੋਂ ਹੋਸ਼ ਵਾਸ ਹੋਏ, ਤੇ ਜਿਹਨੇ ਤੁਹਾਡੇ ਵਡਕਿਆਂ ਨੂੰ, ਪੁਰਖਿਆਂ ਨੂੰ, ਰਾਮਚੰਦ ਨੂੰ, ਰਾਮਦਿੱਤਾ ਨੂੰ ਵੇਖਿਆ ਹੋਏ,
ਜਾਣਦਾ ਹੋਏ ਸਾਰਾ ਕੁਝ ਉਹਨਾਂ ਕੋਲ ਮਾਲੂਮਾਤ ਲਾਂਗੇ। ਤੇ ਪਿੰਡ ਦੇ ਅਸੀਂ ਵਾਸੀਆਂ ਕੋਲ ਬੜਿਆ ਪੁੱਛਿਆ, ਉਹ ਬੜੇ ਜਾਣਦੇ ਹੋ, ਸਾਰੇ ਕਹਿ ਰਾਮਚੰਦ ਹੁੰਦਾ ਸੀ, ਕਿਉਂਕਿ ਪਿੰਡਾਂ ਵਾਲਿਆਂ ਨੇ ਆਪਣੇ ਬਜ਼ੁਰਗਾਂ ਕੋਲੋਂ ਸੁਣਿਆ ਹੋਇਆ ਸੀ ਵੀ ਕਿੱਥੇ ਰਾਮਚੰਦ ਚੌਧਰੀ ਸੀ, ਕਿਉਂਕਿ ਜਿਹੜਾ ਰਾਮਚੰਦ ਜਿਹੜਾ ਉਹ ਦੱਸਦੇ ਬੜਾ ਸਖੀ ਸੀ ਤੇ ਬੜੀ ਖੈਰ ਖਰਾਦ ਕਰਦਾ ਸੀ, ਬੜੀ ਕਣਕ ਉਹਨੇ ਆਪਣੇ ਗੋਦਾਮ ਵਿੱਚ ਲਾਈ ਹੁੰਦੀ, ਬਹੁਤ ਜ਼ਿਆਦਾ ਕਣਕ, ਤੇ ਗਰੀਬਾਂ ਨੂੰ ਉਹ ਕਣਕ ਬੜੀ ਵੰਡਦਾ ਸੀ ਫਰੀ, ਤੇ ਰੋਜ਼ਿਆਂ ਵਿੱਚ ਰੋਜ਼ੇ ਵੀ ਰਖਾਉਂਦਾ ਸੀ ਮੁਸਲਮਾਨਾਂ ਨੂੰ। ਅਗਰ ਕੋਈ ਜਿਹੜਾ ਹੈ ਉਹ ਸਰੇਆਮ ਖਾਂਦਾ ਪੀਂਦਾ ਸੀ ਤੇ ਉਹਨੂੰ ਛਿੱਤਰ ਵੀ ਫੇਰਦਾ ਸੀ। ਇਹ ਪੱਠੀ ਪਿੰਡ ਵਿੱਚ ਜਿਹੜੀ ਦਾਣੇ ਪੁੰਨਣ ਵਾਲੀ, ਤੇ ਇਹ ਮਾਂ ਜੀ ਨੂੰ ਅਸੀਂ ਪੁੱਛਦੇ ਹਾਂ ਕਿ ਇੱਥੇ ਕਰਕੇ ਘਰ ਕਹਿੰਦੇ ਸਨ, ਪੱਠੀ ਤੋਂ ਅੱਗੇ ਥੋੜਾ ਹੋਏਗਾ ਮਿਲਕਾਂ ਦਾ, ਤੇ ਮਾਂ ਜੀ ਨੂੰ ਪੁੱਛਿਆ, ਮਾਂ ਜੀ ਕਹਿ ਰਹੀ ਅਗਲਾ ਘਰ। ਚੱਲਦੇ ਹਾਂ ਮਲਕ ਬਾਬੇ ਕੋਲ। ਮਲਕ ਪਾਕਿਸਤਾਨ ਜਿਹੜੇ ਨੇ, ਜਿਨ੍ਹਾਂ ਨੂੰ 47 ਤੋਂ ਪਹਿਲਾਂ ਬਹੁਤੇ ਸਿੱਖਾਂ ਨੂੰ ਨਹੀਂ ਪਤਾ ਹੋਣਾ, ਤੇਲੀ ਜਿਹਨਾਂ ਨੂੰ ਕਹਿੰਦੇ ਸੀ, ਤੇਲੀ ਮਲਕ ਨੇ ਇਹਨਾਂ ਦੇ ਜ਼ਿਆਦਾ ਕੁੱਲੂ ਹੁੰਦੇ ਸਨ, ਕੁੱਲੂ ਲੱਗੇ ਹੁੰਦੇ ਸਨ, ਤੇਲ ਵਾਲੇ ਤੇਲ ਕੱਢਦੇ ਸਨ। ਤੇ ਇਹ ਘਰ ਨੂੰ ਲੱਗਾ ਸੀ ਤਾਲਾ, ਤੇ ਹੁਣ ਦੂਸਰੇ ਕਿਸੇ ਬਾਬੇ ਨੂੰ ਇਹਨੇ ਇਸ ਨੂੰ ਵਜ੍ਹਾ ਸੀ ਹੁੰਦੇ 2-3 ਬਾਬੇ ਪਿੰਡ ਵਿੱਚ ਘੁੰਮੀ ਜਾ ਰਹੇ ਗਲੀਆਂ 'ਚ, ਪਿੰਡ ਅਕਬਰ ਦੀਆਂ ਕੋਈ ਨਾ ਕੋਈ ਸਾਨੂੰ ਜਿਹੜਾ ਬੰਦਾ ਲਾਜ਼ਮ ਮਿਲ ਜਾਏਗਾ ਜੀ, ਉਮੀਦ ਹੈ ਬੜੀ। ਤੇ ਫਿਰ ਉਹਨੂੰ ਲੈ ਕੇ ਤੁਹਾਨੂੰ ਸਾਰੇ ਪਿੰਡ ਦੀ ਅਸੀਂ ਸੈਰ ਕਰਾਉਣੀ। ਤੁਹਾਨੂੰ ਪਤਾ ਅਸੀਂ ਗਲੀ ਘੁੰਮ ਕੇ ਇੱਕ ਚੀਜ਼ ਜਿਹੜੀ ਕਵਰ ਕਰ ਦਈਏਗਾ। ਤੁਸੀਂ ਚਾਹੁੰਦੇ ਹੋ ਕਿ ਸਾਡੇ ਵੀ ਵੱਡਿਆਂ ਦਾ ਜੀ ਪਿੰਡ ਵਿਖਾਇਆ ਜਾਏ, ਤੇ ਸਾਡਾ ਸਕਰੀਨ 'ਤੇ ਨੰਬਰ ਆ ਰਿਹਾ ਹੁੰਦਾ, ਸਾਨੂੰ WhatsApp ਕਰਿਆ ਕਰੋ, ਪਿੰਡ ਦਾ ਨਾਮ ਲਾਜ਼ਮਨ ਦੱਸਿਆ ਕਰੋ। ਬਹੁਤੇ ਜਿਹੜੇ ਨੇ ਉਸ ਸਕਰੀਨ 'ਤੇ ਨੰਬਰ ਵੇਖਦੇ ਨੇ, ਲੇਕਿਨ ਇਗਨੋਰ ਕਰਕੇ ਥੱਲੇ ਕਮੈਂਟ ਕਰ ਲਾ ਪੈਂਦੇ ਨੇ, ਤੇ ਕਮੈਂਟਾਂ ਵਿੱਚ ਉਹ ਆਣ ਕੇ ਫਿਰ ਨਾ ਪਿੰਡ ਦਾ ਨਾਂ ਇੱਕ ਦਾ ਆਪਣਾ ਦੱਸ ਦੇਣ, ਨਾ ਜ਼ਿਲ੍ਹਾ ਦੱਸਦੇ ਨੇ, ਤਹਿਸੀਲ ਦੱਸਦੇ ਨੇ, ਤੇ ਸਾਰਾ ਕੁਝ ਮਿਹਰਬਾਨੀ ਕਰੇਗਾ। ਮੁਕੰਮਲ ਤਫਸੀਲ ਜਿਹੜੀ WhatsApp 'ਤੇ ਆਣ ਕੇ ਦਿਆ ਕਰੋ ਨਾ, ਤੇ ਫਿਰ ਸਾਨੂੰ ਆਸਾਨੀ ਹੁੰਦੀ ਲੱਭਣ 'ਚ। ਕੀ ਨਾਮ ਦੱਸਿਆ ਤੁਸੀਂ ਆਪਣਾ? ਅਹਿਮਦ ਖਾਨ ਮੇਰਾ ਨਾਮ ਹੈ। ਜ਼ਾਤ ਕਿਹੜੀ ਆਪਣੀ? ਪਠਾਨ। ਅੱਛਾ। ਲਓ ਜੀ, ਅੱਗੇ ਤੁਹਾਡੇ ਅਸੀਂ ਪਿੰਡ 'ਚ ਸੁਖਵਿੰਦਰ ਸਿੰਘ ਸਾਹਿਬ ਆ ਗਏ ਤੁਹਾਡੇ ਪਿੰਡ 'ਚ। ਅਸੀਂ ਇਹ ਪਿੰਡ ਦੇ ਭਾਈ ਹਾਮਦ ਜਿਹੜੇ ਐਸੇ ਪਿੰਡ ਦੇ ਨੇ, ਤੁਹਾਡੇ ਵਟਕਿਆਂ ਦਾ ਰਾਮ ਦਿੱਤਾ, ਤੇ ਕੀ ਉਹਦਾ ਦੱਸਿਆ ਤੁਸੀਂ ਨਾਮ ਦੂਸਰੇ ਦਾ? ਰਾਮਚੰਦ। ਤੁਹਾਡੇ ਵੱਡਿਆਂ ਜਿਹੜਾ ਰਾਮ ਦਿੱਤਾ ਦਾ ਬਾਪੂ ਜਿਹੜਾ ਉਹ ਰਾਮਚੰਦ ਸੀ, ਨੰਬਰਦਾਰ ਸਾਂ। ਤੇ ਇਹਨਾਂ ਕੋਲ ਤੁਹਾਡਾ ਘਰ ਵੀ ਬਹਾਨੇ, ਤੇ ਤੁਹਾਡੇ ਪੈਲੀਆਂ ਵਿੱਚ ਅਜੇ ਸਾਨੂੰ ਭਾਈ ਲੈ ਕੇ ਆਇਆ। ਇੱਥੋਂ ਅਸੀਂ ਵਲੌਗ ਸਟਾਰਟ ਕਰਦੇ ਪਏ, ਤੇ ਇਹ ਦੱਸ ਰਿਹਾ ਤੁਹਾਡਾ ਡੇਰਾ ਆਇਆ ਸੀ ਪਿੱਪਲ ਵਾਲਾ। ਇਹ ਡੇਰਾ ਸੀ ਇਹਨਾਂ ਦਾ, ਇਹ ਪੁਰਾਣਾ ਬੋਰਡ ਉੱਥੇ ਮੈਂ ਹੀ ਉਹ ਪੁੱਟ ਛੜਿਆ, ਇਹ ਉਹਦੀ ਹੋਈ ਜੜ। ਅੱਛਾ, ਇਹ ਬੋਰਡ ਜਿਹੜਾ ਸਹੀ। ਤੇ ਇੱਥੋਂ ਇਹ ਤੋੜਾ ਉਹ ਅਗਲੇ ਪਿੰਡ ਤੱਕ ਇਹਨਾਂ ਦਾ ਰੱਖਦਾ, ਇਹ ਤੋੜ ਹੀ ਸਾਰਾ। ਬਾਬਾ ਅਮੀਰ ਸਨ, ਨੰਬਰਦਾਰ ਸੀ ਪਿੰਡ ਦਾ, ਅਮੀਰ ਤਰੀਨ ਆਦਮੀ ਹਨ। ਤੁਹਾਨੂੰ ਖਾਣੇ ਆ ਡਾਇਰੈਕਟ ਉਹ ਬੰਦਾ ਦੱਸੇਗਾ ਤੁਹਾਨੂੰ। ਅੱਛਾ, ਜਿਹੜਾ ਇਹਨਾਂ ਦੇ ਨਾਲ ਖੇਡਦਾ ਰਿਹਾ। ਅੱਛਾ ਜੀ। ਹਾਂਜੀ, ਇਹਨਾਂ ਦਾ ਹਾਣੀ ਹੈ। ਹਾਂਜੀ, ਉਹ ਅੱਗੇ ਪਿੰਡ ਨਹੀਂ ਜਿਹੜਾ, ਉਹ ਸਾਰਾ ਇਹਨਾਂ ਦਾ ਸੀ। ਰਾਮਚੰਦ ਉਹ ਜਿਹੜਾ ਸਾਹਮਣੇ ਨਜ਼ਰ ਆ ਰਿਹਾ, ਜਿਹੜਾ ਸਾਹਮਣੇ। ਅੱਛਾ ਜੀ, ਬਹੁਤ ਹੀ ਜਾਂ ਤੋਂ ਇੱਕ ਬੋਤਲ ਤੇ 2 ਗਲਾਸ ਲਿਆ, ਬੈਠੋ। ਆ ਫੀਟਰ ਬਣੋ ਪੁੱਤਰ ਓਏ। ਇਧਰ ਨੂੰ ਥੋੜਾ ਪਹਿਲਾਂ ਲੀਟਰ ਦੀ ਕੋਕ ਦੀ ਬੋਤਲ ਹੈ, 2 ਗਲਾਸ ਹੈ ਯਾਰ। ਤੂੰ ਪਰਾਂ ਮੂੰਹ ਮਾੜਾ ਕਰ, ਮੂੰਹ ਪਰਾਂ ਕਰ ਲੈ ਬਸ, ਬਹਿ ਜਾ। ਓ ਚੱਕਾ ਫੀਕਾ ਜੀ ਇੱਥੇ ਇਹ ਤੁਹਾਡਾ ਡੇਰਾ ਜੀ। ਉਹ ਜਾ ਕੇ ਫੀਕੇ ਨੂੰ ਵੀ ਲਿਆ। ਮੈਂ ਕਿਹਾ ਲੱਗਾ ਥੋੜਾ ਬੰਦ ਹੋਇਆ, ਮੈਂ ਚੁੱਪ ਰਿਹਾ ਜਾ। ਮੈਂ ਤੁਹਾਡੀ ਆਵਾਜ਼ ਵਿੱਚ ਆਣੀ। ਇਹ ਜੀ ਤੁਹਾਡਾ ਡੇਰਾ ਜੀ, ਪਹੁੰਚ ਕੇ ਤੁਹਾਡੇ ਇੱਥੇ ਵੇਖੋ, ਹਜੇ ਵੀ ਮੱਝਾਂ ਵੀ ਵੱਜੀਆਂ, ਤੇ ਉਹ ਇੱਕ ਟੋਕਾ ਵੀ ਲੱਗਾ, ਤੇ ਫੀਟਰ ਲੱਗੇ ਹੋਏ ਨੇ। ਤੇ ਕਦੀ ਐਵੇਂ ਤੁਹਾਡੇ ਦਾਦੇ ਹਰੀ ਇੱਥੇ, ਦਾਦੇ ਪੜਦਾਦੇ ਹਰੀ ਰਾਮ ਦਿੱਤੇ ਕਿ ਉਹ ਇੱਥੇ ਰਹਿੰਦੇ ਹੋਣਗੇ, ਇੰਜ ਉਹਨਾਂ ਦਾ ਵੀ ਡੇਰਾ ਭਖਦਾ ਹੋਏਗਾ। ਜਾਂ ਸਾਰੀ ਭਾਅ ਜਿਹੜਾ ਦੱਸਦਾ ਪਿਆ ਕਿ ਸਾਰੀ ਉਹ ਪਿੰਡ ਬੜੀ ਦੂਰੋਂ ਮੈਨੂੰ ਨਜ਼ਰ ਆ ਰਿਹਾ ਕੈਮਰੇ 'ਚ, ਪਤਾ ਸੱਲੋ ਕੀ ਪਿੰਡ ਜਿਹੜਾ ਦਿਖਦਾ। ਕੀ ਪਿੰਡ ਦਾ ਨਾਂ? ਸੱਲੋ ਕੀ। ਇਹਦੇ ਵਿੱਚ ਸ਼ਾਇਦ ਤੁਹਾਨੂੰ ਕੁਝ ਨਜ਼ਰ ਆ ਜਾਏ, ਉਹ ਸਾਹਮਣੇ ਜਿੱਥੇ ਮੰਗਲ ਕਰਦਾ ਪਿਆ, ਇਧਰ ਬਾਦੀ ਨਜ਼ਰ ਅੱਗੇ ਆ ਰਹੀ, ਉੱਥੋਂ ਤੱਕ ਜਿਹੜੀ। ਹਾਂਜੀ, ਭੌਰਨਾਥ ਸੱਲੋ। ਅੱਛਾ, ਇਹ ਸਾਰਾ ਇਹਨਾਂ ਦਾ ਇਲਾਕਾ ਸੀ? ਇਹ ਸਾਰਾ ਇਹਨਾਂ ਦਾ ਹੀ ਰਾਮਚੰਦ ਗਿਆ, ਨੰਬਰਦਾਰਾਂ ਦਾ ਸੀ। ਨੰਬਰਦਾਰਾਂ ਦਾ ਸਾਰਾ। ਅੱਛਾ। ਤੇ ਆਪਣੇ ਪਿੰਡ ਦਾ ਕਬਰਸਤਾਨ ਇੱਧਰ ਆ ਤਰੀਕੇ ਸਾਹਮਣੇ। ਇਹ ਸਾਹਮਣੇ ਇਹ ਪੁਰਾਣਾ ਹੀ ਹੈ ਨਾ, ਪਹਿਲਾਂ ਪੁਰਾਣਾ ਕਬਰਸਤਾਨ ਪਹਿਲਾਂ। ਤੇ ਜਿਹੜਾ ਇਹਨਾਂ ਦਾ ਮੜੀਆਂ ਵਾਲਾ ਕਿਲਾ ਉਹ ਹੈ। ਅੱਛਾ ਬਾਜੀ, ਇਹ ਗੋਏ ਥੱਪਦੇ ਪਏ ਨਹੀਂ, ਪਰਲਾ ਮਸਜਿਦ ਤੋਰਲਾ, ਇਹ ਮੜੀਆਂ ਵਾਲਾ ਕਿਲਾ ਹੈ। ਅੱਛਾ, ਮਸਜਿਦ ਤੇ ਉਹ ਇਹਨਾਂ ਉਰਲੇ ਪਾਸੇ ਦੇ ਵਿੱਚ ਮੁੰਜੀ ਲੱਗੀ। ਹਾਂਜੀ। ਅੱਛਾ, ਇਹ ਮੜੀਆਂ ਵਾਲਾ ਕਿਲਾ ਹੈ। ਅੱਛਾ। ਇਹਨੂੰ ਹੁਣ ਵੀ ਅਸੀਂ ਮੜੀਆਂ ਵਾਲਾ ਹੀ ਜਾਂਦੇ। ਅੱਛਾ। ਲੋ ਉਹ ਸਾਹਮਣੇ ਮੜੀਆਂ ਸਨ, ਇਹ ਸਾਹਮਣੇ ਮਸਜਿਦ ਨਜ਼ਰ ਆ ਰਹੀ ਚਿੱਟੀ, ਇਹਦੇ ਉਰਲੇ ਪਾਸੇ ਦੇ ਵਿੱਚ ਮੁੰਜੀ ਝੋਨਾ ਲੱਗਾ ਹੋਇਆ, ਇਹਦੇ ਵਿੱਚ ਮੜੀਆਂ ਹਨ ਤੁਹਾਡੀ। ਇਹ ਹਾਲੇ ਤੱਕ ਵੀ ਮੜੀਆਂ ਵਾਲਾ ਕਿਲਾ। ਅੱਛਾ, ਇਹਨੂੰ ਅਜੇ ਮੜੀਆਂ ਵਾਲਾ ਕਿਲਾ? ਹਾਲੇ ਵੀ ਮੜੀਆਂ ਵਾਲਾ ਕਿਲਾ। ਕਿੱਥੇ ਚੱਲਿਆ ਆ? ਮੜੀਆਂ ਵਾਲੇ ਕਿਲੇ ਚ ਪਰਾਲੀ ਵੱਢਣ ਚੱਲਿਆ। ਯਾਨੀ ਇੱਥੇ ਆਪਣੇ ਉਹ ਸਾੜ ਦੇ ਫੂਕਦੇ ਆਪਣੇ ਮੁਰਦਿਆਂ ਮਰਦੇ ਆ। ਇਹ ਮੜੀਆਂ ਵਾਲਾ ਕਿਲਾ।
ਅੱਛਾ ਅੱਛਾ ਇਹ ਬੜੀ ਦੀਵੇ ਰੋਡ ਦੇ ਹਨਾ ਵੀ ਕੀ ਸ਼ਹਿਰ ਰੋਡ ਦੇ ਹੈ ਤੇ ਦੀਵੇ ਦੂਵੇ ਜਿਹੜੇ ਰੋਡ ਜਿੰਨੀ ਰੋਡ ਦੇ ਫਿਲਮਾਂ ਚ ਵਿਖਾਉਂਦੇ ਨੇ ਉਹ ਜਿਹੜੀ ਉਹ ਅੱਛਾ ਅੱਛਾ ਅਰਥੀ ਵਗੈਰਾ ਜਿਹੜਾ ਸਾਰਾ ਉਹ ਰਾਖ ਫੀਕੇ ਨੂੰ ਘਰ ਹੋਣਾ ਹਾਂ ਹਾਂ ਉਹਨੂੰ ਆਖੀ ਤੈਨੂੰ ਭਾਹਾ ਮਤ ਕਿੱਥੇ ਭਾਖੀ ਬਣਾਇਆ ਹੋਇਆ ਸੀ ਉਹਨਾਂ ਨੇ ਜਿਹੜਾ ਇੰਡੀਆ ਤਲਾਬ ਸੀ ਸਰੋਵਰ ਜਿਹਨੂੰ ਕਹਿੰਦੇ ਹਾਂਜੀ ਇਸ ਤਲਾਬ ਸੀ ਤੇ ਕਿੱਥੇ ਕਿੱਥੇ ਕਰ ਕਿਲਾ ਸੀ ਇਹ ਜਿਹੜੇ ਦਰਖਤ ਨਹੀਂ ਹੈਗੇ ਆਇਆ ਛੋਟੇ ਛੋਟੇ ਡੂੰਘਾ ਹੁਣ ਵੀ ਉਹ ਪਹਿਲੀ ਹੁਣ ਵੀ ਡੂੰਗੀ ਅੱਛਾ ਅੱਛਾ ਇਹਦੇ ਵਿੱਚ ਪਾਣੀ ਭਰਿਆ ਹੁੰਦਾ ਸੀ ਤੁਸੀਂ ਬੋਲਿਆ ਜੀ ਨਾ ਤੁਸੀਂ ਬੋਲੋ ਕਿ ਮੈਂ ਤੁਹਾਡੇ ਨਾਲ ਬਾਅਦ ਵਿੱਚ ਆਈ ਬੋਲਿਆ ਜੀ ਨਾ ਕੁਝ ਇੰਟਰਨੈਸ਼ਨਲ ਕਰਾਫਟ ਕਿਹੜਾ ਤੁਸੀਂ ਕਹਿ ਰਹੇ ਹੋ ਆ ਜਿੱਥੇ ਆ ਜਿਹੜੀਆਂ ਹਨ ਮੜੀਆਂ ਹਾਂਜੀ ਉਹ ਮੜੀਆਂ ਦੇ ਨਾਲ ਦਾ ਜਿਹੜਾ ਕਿਲਾ ਨਹੀਂ ਹੈਗਾ ਇਹ ਸਰੋਵਰ ਸੀ ਜਿਹਨੂੰ ਆਪਾਂ ਤਲਾਬ ਵਾਲੀ ਤਲਾਬ ਸੀ ਇਹਦੇ ਵਿੱਚ ਜੋ ਮਤਲਬ ਆਪਣੀ ਅਸਥੀਆਂ ਵਗੈਰਾ ਜੋ ਜਦੋਂ ਮਰਦਾ ਸੀ ਤਾਂ ਰਾਖ ਵਗੈਰਾ ਉਹ ਜਿੱਥੇ ਉਹ ਕੋਠੀ ਨਹੀਂ ਹੈਗੀ ਉਹਦੇ ਨਾਲ ਸਵਾਮੀ ਦਾ ਮਕਾਨ ਸੀ ਉਹ ਕੋਠੀ ਦੇ ਨਾਲ ਹੀ ਉਹ ਦਰਖਤ ਜਿਹੜੇ ਨਜ਼ਰ ਆ ਰਹੇ ਨੇ ਇੱਕ ਬੋਰਡ ਅਜੇ ਹੁਣ ਮੌਜੂਦ ਹੈ ਸਵਾਮੀ ਦੇ ਵਕਤਾਂ ਦਾ ਉਹ 47 ਤੋਂ ਪਹਿਲਾਂ ਵਾਲਾ ਹਾਂਜੀ ਅਜੇ ਹੈਗਾ ਵੀ ਬੋੜੀ ਹੈ ਉੱਥੇ ਸਾਡਾ ਡੇਰਾ ਸੀ ਅਸੀਂ ਆ ਕੇ ਆਬਾਦ ਹੋਏ ਉੱਥੇ ਹੀ ਅੱਛਾ ਅੱਛਾ ਅਸੀਂ ਆ ਕੇ ਉੱਥੇ ਬਾਅਦ ਸਵਾਮੀ ਦਾ ਮਕਾਨ ਸੀ ਥੱਲੇ ਤੈਅ ਕਰਨਾ ਸੀ ਹਾਂ ਹਾਂ ਤੇ ਉਹ ਸਵਾਮੀ ਜਿਹੜਾ ਸੀ ਆਪਣਾ ਜਿਹੜਾ ਉਹਦੀ ਦਵਾਈਆਂ ਸ਼ਵਾਈਆਂ ਉੱਥੇ ਸਾਡੇ ਪਈ ਮਤਲਬ ਸ਼ੀਸ਼ੀਆਂ ਇਹ ਉਹ ਜੋ ਦਵਾਈ ਚੱਲਣ ਵਾਲਾ ਸਿਲਸਿਲਾ ਚੱਲਦਾ ਸੀ ਉਹ ਜਿਹੜਾ ਸਾਹਮਣੇ ਉਹ ਸਵਾਮੀ ਦਾ ਘਰ ਸੀ ਹਾਂਜੀ ਸਵਾਮੀ ਦਾ ਘਰ ਪਿੰਡ ਦੇ ਨੰਬਰਦਾਰ ਸਨ ਰਾਮ ਦਿੱਤਾ ਤੇ ਰਾਮਚੰਦ ਉਹਨਾਂ ਦੇ ਡੇਰੇ ਤੇ ਬੈਠਿਆ ਤੇ ਇਹ ਜਿਹੜਾ ਸਾਡਾ ਬਜ਼ੁਰਗ ਬੈਠਾ ਇਸੇ ਪਿੰਡ ਦਾ ਵਸਨੀਕ ਹੈ ਆਓ ਇਹਨਾਂ ਕੋਲ ਧੜੇ ਵੱਡਿਆਂ ਦੀ ਜਿਹੜੇ ਪੁਰਖਿਆਂ ਦੀ ਗੱਲਾਂ ਸੁਣਨੇ ਆ ਸੁਖਿੰਦਰ ਸਿੰਘ ਸਾਹਿਬ ਬਾਬਾ ਜੀ ਕੀ ਹਾਲ ਠੀਕ ਜੇ ਕੀ ਨਾਂ ਆਪਣਾ ਰਫੀਕ ਰਫੀਕ ਤੁਹਾਡੇ ਬਾਪੂ ਦਾ ਨਾਂ ਕੀ ਸੀ ਵਾਲ ਸਾਹਿਬ ਦਾ ਨਵਾਬ ਦੇ ਨਵਾਬਦੀਨ ਆਪਣੀ ਜ਼ਾਤ ਕਿਹੜੀ ਬਾਬਾ ਜੀ ਮਲਕ ਮਲਕ ਤੁਸੀਂ ਮਲਕ ਤੇਲੀ ਅੱਛਾ ਤੇ ਬਾਬਾ ਜੀ ਕਿੱਥੇ ਬੈਠੇ ਆ ਅਸੀਂ ਇਸ ਟਾਈਮ ਇਹ ਡੇਰਾ ਕਿਹਦਾ ਸੀ ਜਿਹੜਾ ਅਕਬਾਰ ਸੀ ਉਹਦਾ ਇਕਬਾਲ ਸਿੰਘ ਹਾਂਜੀ ਕਿੰਨੇ ਭਰਾ ਸਨ ਉਹ ਦੋ ਭਰਾ ਚਾਰ ਭਰਾ ਸਨ ਅੱਛਾ ਰਾਮਚੰਦ ਹੂੰ ਬਲਜਾਮ ਸਿੰਘ ਹੂੰ ਬਲਦੇਵ ਹੂੰ ਇਕਬਾਲ ਸਿੰਘ ਅੱਛਾ ਅੱਛਾ ਉਹਨਾਂ ਦਾ ਡੇਰਾ ਉਹਨਾਂ ਦੇ ਸਾਰੇ ਉਹਨਾਂ ਦੇ ਅੱਛਾ ਬਾਬਾ ਜੀ ਨੰਬਰਦਾਰ ਪਿੰਡ ਦਾ ਕਿਹੜਾ ਸੀ ਨੰਬਰਦਾਰ ਰਾਮਚੰਦ ਉਹ ਬਲਜਾਮ ਸਿੰਘ ਚੌਧਰੀ ਰਾਮਚੰਦ ਚੌਧਰੀ ਰਾਮਚੰਦ ਰਾਮਚੰਦ ਦਾ ਭਰਾ ਸੀ ਅੱਛਾ ਉਹਦਾ ਨਾਂ ਕੀ ਸੀ ਉਹ ਬਲਜਾਮ ਸਿੰਘ ਹੈ ਬਲਜਾਮ ਸਿੰਘ ਵਰਿਆਮ ਸਿੰਘ ਸੀ ਉਹਦਾ ਨਾਂ ਬਲਜਾਮ ਅੱਛਾ ਉਹ ਚੌਧਰੀ ਰਾਮਚੰਦ ਸੀ ਨਾ ਹੂੰ ਉਹ ਨਹੀਂ ਇਹ ਕੰਮ ਕਰਦਾ ਕੀ ਮਸਲਾ ਨਹੀਂ ਕਰਦਾ ਉਹ ਨੌਕਰੀ ਮਿਲਦੀ ਥਾਣੇਦਾਰ ਅੱਛਾ ਵੱਡਾ ਥਾਣੇਦਾਰ ਹੂੰ ਉਹ ਤਾਂ ਮੈਂ ਨਹੀਂ ਕਰਦਾ ਉਹਦੀ ਮਾਂ ਚੌਧਰੀ ਬਣੀ ਕੋਲ ਅੱਛਾ ਉਹ ਆਪਾਂ ਨੇ ਮੈਂ ਚੌਧਰੀ ਬਣੀ ਕੋਲ ਹੂੰ ਨੌਕਰੀ ਮੈਂ ਪੁੱਕਾ ਮੰਨਦਾ ਪਿਆ ਅੱਛਾ ਇੱਥੇ ਕਿੰਨੇ ਘਰ ਸਨ ਸਿੱਖਾਂ ਦੇ ਇਹ ਜਾਤੀ ਘਰ ਤੇ ਸਿੱਖਾਂ ਦਾ ਘਰ ਵੱਡਾ ਘਰ ਇਹ ਸੀ ਵੱਡਾ ਘਰ ਸੀ ਨਾਲ ਇੱਧਰ ਕਈ ਪਹਿਲੀ ਕਿ ਪੁਰਾਣੇ ਘਰ ਨੂੰ ਹੂੰ ਉੱਥੇ ਸੀ ਆਪਣਾ ਉਹਦੇ ਨਾਂ ਸੀ ਬਾਦਲ ਹੂੰ ਨਾਂ ਸੀ ਵਸਤੀ ਦਾ ਜਿਹੜਾ ਪਿਆ ਥਾ ਆਵੇਂ ਗਾਣਿਆ ਥਾ ਪਿਆ ਹੂੰ ਉਹਦੇ ਨਾਂ ਵਸਤੀ ਉਹ ਬਾਦਲ ਸੀ ਉਂਝ ਘਰ ਕਿੰਨੇ ਸਨ ਤਕਰੀਬਨ ਸਿੱਖਾਂ ਦੇ ਸਿੱਖਾਂ ਦੇ ਘਰ ਸਾਰਾ ਪਿੰਡ ਸਿੱਖਾਂ ਦਾ ਹੀ ਮੁਸਲਮਾਨ ਵੀ ਐ ਸਨ ਵਿੱਚ ਮੁਸਲਮਾਨ ਚੰਦ ਘਰ ਸੀ ਤੁਸੀਂ ਮਲਕ ਤੇਲੀ ਬਸ ਅੱਛਾ ਅੱਛਾ ਉਹ ਜਨਾ ਜਲੂਸ ਆਪਣਾ ਮੁਕਾਮੀ ਜ਼ਮੀਨ ਵਾਲਾ ਕੋਈ ਸੀ ਯਾਨੀ ਜ਼ਮੀਨ ਮੁਸਲਮਾਨਾਂ ਦੇ ਕਿਸੇ ਦੀ ਨਹੀਂ ਸੀ ਯਾਰ ਅੱਛਾ ਸਹੀ ਮਾਲਕ ਜਿਹੜੇ ਆ ਰਾਮਚੰਦ ਕੇ ਸਨ ਅੱਛਾ ਇਹਨਾਂ ਦੀ ਜ਼ਮੀਨ ਕਿੱਥੋਂ ਤੱਕ ਸੀ ਹਲਦ ਵਾਲੇ ਕਿਹੜੇ ਪਿੰਡਾਂ ਤੱਕ ਸੀ ਇਹਨਾਂ ਦੀ ਜ਼ਮੀਨ ਸੀ ਉਹ ਖੂ ਜਾਂਦਾ ਪਿਆ ਕਰਿਆ ਜੀ ਕਵਰੇ ਦਿਨ ਉਹ ਸਾਹਮਣੇ ਜਿਹੜਾ ਹੂੰ ਇੱਥੋਂ ਲਾ ਕੇ ਅੱਗੋਂ ਕਿਤੇ ਨੂੰ ਹੱਥ ਘਮਾਈ ਜਾ ਇੱਧਰ ਨੂੰ ਘਮਾਓ ਪਿਛਾਂ ਇੱਧਰ ਆ ਜਾਂਦਾ ਹਾਂ ਇੱਥੇ ਆ ਜਾਂਦੀ ਨਾ ਲਈ ਜਾਣਾ ਸੱਲੋ ਕਿਆ ਤੱਕ ਸੱਲੋ ਕੀ ਤੱਕ ਜਾਂਦਾ ਸੱਲੋ ਕੇ ਇੱਕ ਅੱਛਾ ਸੱਲੋ ਕਿਆ ਤੱਕ ਸੀ ਇਹਨਾਂ ਦਾ ਹਾਂ ਇਧਰ ਰਾਮਪੁਰ ਦੇ ਬਾਅਦ ਇਹ ਤਾਂ ਬੜੇ ਵੱਡੇ ਜ਼ਿਮੀਂਦਾਰ ਸਨ ਫਿਰ ਹਾਂ ਬੜਾ ਵੱਡਾ ਚੌਧਰੀ ਅੱਛਾ ਅੱਛਾ ਤੇ ਘਰ ਕਿੱਥੇ ਕਰ ਗਏ ਸੀ ਬਾਬਾ ਜੀ ਇਹਨਾਂ ਦਾ ਉਹ ਇੱਥੇ ਖਾਵਾ ਦੇ ਕੋਲ ਘਰ ਕਿਹਨਾਂ ਦੇ ਕੋਲ ਖਾਵਾ ਕੋਲ ਖਾਵਾ ਕੋਲ ਨੂੰ ਅੱਛਾ ਤੇ ਉਹਨਾਂ ਦੇ ਲਾਗੇ ਮੁਸਲਮਾਨ ਕਿਹੜੇ ਦਾ ਘਰ ਸੀ ਉਦੋਂ ਕਿਹੜੀ ਬਰਾਦਰੀ ਦਾ ਸੀ ਘਰ ਉਹ ਚੌਧਰੀ ਰਾਮ ਚੱਲਿਆ ਸੀ ਨਾ ਹੂੰ ਉਹਦਾ ਘਰ ਛੱਡ ਕੇ ਤੇ ਆ ਗਲੀ ਉਹਦੀ ਗਈ ਹੂੰ ਬਾਅਦ ਪਿੰਡ ਬਣਿਆ ਕਰਕੇ ਅੱਛਾ ਤੇ ਅੱਗੋਂ ਇਹਨਾਂ ਦੇ ਕਾਜਾ ਬਣਿਓ ਹੂੰ ਪਿਛਲੇ ਪਾਸੇ ਹੂੰ ਸਾਡੇ ਮਹੱਲੇ ਦਾ ਚੌਧਰੀ ਅੱਛਾ ਉਹ ਸਾਡੇ ਕੋਲ ਘਰ ਸੁਣਾਉਂਦੇ ਸਾਡੇ ਘਰ ਸੁਣ 5-6 ਅੱਛਾ ਸੀਮਿਆਂ ਦੇ
ਤੈ ਘਰ ਸਾਡੇ ਹਰ ਸੀਂਦੇ ਹਨ ਹੂੰ ਤੇ ਇਹਨਾਂ ਦੇ ਘਰ ਸਾਨੂੰ ਉਹਦੀ ਗਲੀ ਚ ਹੂੰ ਉਹਨਾਂ ਦੇ ਘਰ ਘਰ ਨੇ ਵਾਵਾ ਸਾ ਪੱਕੇ ਹੁੰਦੇ ਸਨ ਕਿਵੇਂ ਦੇ ਹਨ? ਉਹ ਕੱਚੇ ਘਰ ਸਨ। ਅੱਛਾ ਉਹ ਤੇ ਪਿੰਡ ਦੇ ਵਿੱਚ ਜਿੱਦ ਬਹਿ ਕੇ ਫੈਸਲਾ ਵਗੈਰਾ ਕਿੱਥੇ ਕਰਦੇ ਸਨ? ਫੈਸਲਾ ਉਹ ਕਰਦਾ ਸੀ ਇੱਥੇ ਅੱਡੇ ਜਿੱਤੇ ਕਿਹੜੇ ਡੇਰੇ ਐਸੇ ਤੇ ਜਿੱਥੇ ਬੈਠੇ ਆ? ਸਕੂਲੇ ਅੱਛਾ ਸਕੂਲੇ ਦੇ ਸੰਦੇ ਕੋਈ ਕੰਮ ਨਹੀਂ ਹੋਣਾ ਹਾਂ ਪੁਲਿਸ ਵਾਲੀ ਹਾਂ ਉਹ ਸਕੂਲੇ ਸਲਾਹ ਕਰਾਂਗਾ ਬੱਚੇ ਉਹਦੀ ਹੱਕ ਘਰ ਸਕੂਲ ਆਇਆ ਸੀ ਉਦੋਂ? ਸਕੂਲ ਹੁੰਦਾ ਸੀ ਉਦੋਂ? ਸਕੂਲ ਆਈ ਸੀ ਹਾਂਜੀ ਅੱਛਾ ਉਹਨੂੰ ਪੁੱਛਣਾ ਬੱਚੇ ਉਹ ਸਾਹਿਬ ਦੇ ਘਰ ਨੇ ਸਾਨੂੰ ਪਤਾ ਲੱਗ ਦਿਓ ਹੂੰ ਆਏ ਨੇ ਪੁੱਛਿਆ ਚੌਧਰੀ ਸਾਹਿਬ ਘਰ ਨੇ ਚੌਧਰੀ ਸਾਹਿਬ ਕੀ ਗੱਲ ਹੈ ਉਹਦੀ ਪੁਲਿਸ ਵਾਲੇ ਆਏ ਨੇ ਹੂੰ ਉਹਦਾ ਕਿਹਾ ਅੱਛਾ ਚਲੋ ਆ ਬੰਦੀਆਂ ਚ ਕੋਈ ਦੁੱਧ ਹੈ ਤੇ ਦੁੱਧ ਲਓ ਪਿੰਡ ਚ ਨਹੀਂ ਵੜਨ ਦਿੰਦੇ ਪੁਲਿਸ ਵਾਲੇ ਚਲੋ ਮੈਂ ਉਸ ਚੱਲਦਾ ਅੱਛਾ ਉੱਥੇ ਜਾ ਕੇ ਪਾਣੀ ਪਿਆਣਾ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਹੂੰ ਠਾਣੇਦਾਰ ਸੀ ਰਾਤ ਪੁਲਿਸ ਦੀ ਰਾਤ ਅੱਛਾ ਅੱਛਾ ਪਾਣੀ ਪਿਆ ਕੇ ਪੁੱਛਿਆ ਹਾਂਜੀ ਕਿੱਧਰ ਆਏ ਹੋ ਤੁਸੀਂ ਤੁਹਾਡੇ ਪਿੰਡ ਦਾ ਜੀ ਕੇਸ ਗਿਆ ਸਾਡੇ ਕੋਲ ਲੜਾਈ ਹੋਈ ਮੇਰੀ ਇਹਦੀ ਹੂੰ ਕੇਸ ਕੀਤਾ ਸੱਦਿਆ ਮੈਨੂੰ ਸੱਦਿਆ ਕਿਉਂ ਲੜਿਆ ਹੋਤੀ ਇਹ ਜੀ ਮੈਨੂੰ ਮੇਰੇ ਗਾਲ ਕੱਢੀ ਹੂੰ ਚਲੋ ਜੱਫੀ ਪਾਓ ਭੱਜ ਜਾਓ ਇੰਜ ਕੋ ਸੁਲਾ ਕਰਾ ਦਿੰਦਾ ਹੈ? ਅੱਛਾ ਬਾਬਾ ਜੀ ਪਿੰਡ ਵਿੱਚ ਗੁਰਦੁਆਰਾ ਹੁੰਦਾ ਸੀ ਉਹਨਾਂ ਦਾ? ਜੀ ਉਹ ਕਿੱਥੇ ਕਰਦੇ? ਦਹੀਂ ਦੇ ਪਾਸੇ ਪਿੰਡ ਦੇ ਲਿੰਦੇ ਪਾਸੇ ਜੀ ਗੁਰਦੁਆਰਾ? ਉਹਦੀ ਜਗ੍ਹਾ ਹੋਣੀ ਪਈ ਅੱਛਾ ਅੱਛਾ ਤੇ ਜਦੋਂ ਇਹਨਾਂ ਦੇ ਵੱਡੇ ਮਰ ਜਾਂਦੇ ਹਨ ਸਾੜਦੇ ਕਿੱਥੇ ਸਨ? ਮੜੀਆਂ ਕਿਹੜੀਆਂ? ਵਧੀਆ ਪੈ ਆ ਪਿਛਲੀ ਚ ਉਹ ਸਾਹਮਣੇ ਹਾਂਜੀ ਮਸਜਿਦ ਉਰਲੇ ਪਾਸੇ ਜਿਹੜੀ ਜਿੱਥੇ ਮੁੰਜੀ ਲੱਗੀ ਤੇ ਸਰੋਵਰ ਹੈ ਸੀ ਉਹ ਤਲਾਅ ਜਿਹਾ? ਰਾਜ ਇੱਥੇ ਸਿਆ ਉਰਲੀ ਪੜੀ ਅਜੇ ਸ਼ਿਬੇ ਕੋਲ ਨਹੀਂ ਕਿਲਾ ਤਲਾਅ ਪਾਣੀ ਵਾਲਾ? ਪਾਣੀ ਭਰਿਆ ਛੱਪੜਾ ਪਿੱਛੇ ਛੱਪੜੀ ਅੱਛਾ ਅੱਛਾ ਇੱਥੇ ਤਲਾਬ ਸੀ ਸਹੀ। ਤੇ ਬਾਬਾ ਜੀ ਇਹਨਾਂ ਦਾ ਵਰਤਾਓ ਕਿਵੇਂ ਦਾ ਸੀ? ਮੁਸਲਮਾਨਾਂ ਨੂੰ ਤੰਗ ਕਰਦਾ ਸੀ ਕਿ ਨਹੀਂ? ਕਿਵੇਂ ਦਾ ਸੀ ਇਹ ਨੰਬਰਦਾਰ ਰਾਮਚੰਦ? ਕਿਵੇਂ ਦਾ ਸੀ ਰਾਮ ਦਿੱਤੇ ਕੇ? ਰਾਮ ਚਲੇ ਸੁਣਾ ਲਈ ਹਾਂ ਤੇ ਸ਼ਾਮ ਪੈਣੀ ਹੈ ਨਾ ਅੱਛਾ ਹਾਂ ਗੋ ਪਗਨ ਤੇ ਚੱਲਣਾ ਜਦੋਂ ਹੂੰ ਤੇ ਦਾਣੇ ਸੇ ਨੂੰ ਕਰੋ ਮੁਗੇ ਕਮੀਆਂ ਨੇ ਕਰੋ ਅੱਛਾ ਉਹਨੇ ਨਾਲ ਹੋਕਾ ਟੋਪੀ ਦੀ ਟੋਪੀ ਸੀ ਹੂੰ ਉਹਨੇ ਪੀਨੇ ਹੋਕਾ ਟੋਪੀ ਪਾ ਲਈ ਤਾਂ ਬੁਆ ਖਾ ਮੇਰਾ ਹੂੰ ਮੈਂ ਦੇਖਿਆ ਦੇ ਕੁਛ ਹੋ ਜਾ ਕੇ ਨਹੀਂ ਤੇ ਮਿੰਟ ਨਹੀਂ ਉਹ ਨਹੀਂ ਮਾਪੇ ਹੂੰ ਤੂੰ ਮੈਨੂੰ ਦਾਣਾ ਪਕਾਇਆ ਵੇ ਜੋ ਸਭ ਦਾਣਾ ਕਾਟੀ ਨੇ ਦਾਣੇ ਹੂੰ ਉਹਦਾ ਅੱਛਾ ਘਰ ਜਾਈ ਪਸਾਰ ਚੌ 15 ਚਤੀਰਾ ਦੇ ਪਸਾਰ ਅਜੀ ਵੱਡਾ ਮਕਾਨ ਬਰਾਂਡਾ ਬਣਿਆ ਹੂੰ ਫਸਾਰ ਇਹ ਨਹੀਂ ਕਰੋ ਵਿੱਚ ਅੱਛਾ ਅਮਾਨ ਵਾਕੀ ਰੋਪਾ ਪਿਆ ਉੱਥੇ ਜਿੰਨੀ ਤੈਨੂੰ ਚਾਹੀਦੀ ਮਿਲ ਗਿਆ ਅੱਛਾ ਹਰ ਘਰ ਨੂੰ ਜਾਂਦਾ ਜਿੰਨੀ ਚਾਹੀਦੀ ਤੈਨੂੰ ਮਿਲ ਗਿਆ ਹੂੰ ਸਾਰੇ ਪਿੰਡ ਚ ਪੁੱਛ ਲਿਆ ਤੁਹਾਨੂੰ ਮਸਜਿਦ ਬਣਾਉਣ ਦਿੱਤੀ ਸੀ ਕਿ ਕੋਈ ਨਾ? ਮਸੀਤ ਤੇ ਸਾਡੀ ਉਹ ਨਹੀਂ ਬਣੀ ਉਦੋਂ ਦੀ ਹੈ? ਹਾਂਜੀ ਤੇ ਜਦੋਂ ਤੁਹਾਡੇ ਰੋਜ਼ੇ ਆਉਂਦੇ ਆ ਰੋਜ਼ੇ ਰੱਖਣ ਦਿੰਦੇ ਆ ਕਿ ਤੰਗ ਕਰਦਾ ਸੀ? ਉਹ ਆਪ ਰੋਜੇ ਖਿਲਾਉਂਦਾ ਸੀ ਅੱਛਾ ਜੀ ਹਾਂਜੀ ਹਾਂ ਕੋਈ ਨਾਮ ਦੇ ਨਹੀਂ ਹਾਂ ਹਾਂ ਉਹ ਰੋਜੇ ਖਿਲਾਉਂਦਾ ਸੀ ਬਾਬਾ ਉਹ ਤੇ ਸਿੱਖ ਸਨ ਤੇ ਉਹ ਰੋਜ਼ੇ ਖਲਾਉਂਦਾ ਸੀ? ਉਹ ਸਿੱਖ ਨਹੀਂ ਸੀ ਹਾਂ ਐਡੇ ਦੇ ਬਾਹਰ ਹਾਂ ਦਾਲ ਬਣਾ ਕੇ ਮੋਨਾ ਸੀ ਮਤਲਬ ਹੂੰ ਉਹਨੂੰ ਖੜਿਆ ਹੈ ਨਾ ਉਹਨੂੰ ਹੂੰ ਉਹ ਜਾਂਦਾ ਨਹੀਂ ਸੀ ਅੱਛਾ ਐਸਾ ਲੋਕ ਜਦੋਂ ਚੱਲੇ ਸਭ ਉੱਜੜ ਕੇ ਉਦੋਂ ਜਾਂਦਾ ਨਹੀਂ ਸੀ? ਚੋਰੀ ਬਹੁਤ ਨਾ ਆਪਣਾ ਸਲੋ ਗਿਆ ਅਸਲੋਂ ਕੋ ਪਿੰਡ ਜਿਹੜਾ ਨਜ਼ਰ ਆਉਂਦਾ? ਅੱਛਾ ਇਹਦੇ ਨਾਲ ਜਿਹੜਾ ਨਹੀਂ ਇਹਦੇ ਨਾਲ ਯਾਰੀ ਸੀ? ਅੱਛਾ ਇਹ ਕੋਈ ਕੋੜੀ ਸੀ ਕੋਈ ਕੋੜਾ ਅੱਛਾ ਉਹ ਮੈਂ ਜਾਣਾ ਕੋਈ ਬੰਦ ਕੇ ਲਗਾ ਟੱਕੇ ਦਾ ਅੱਛਾ ਦੂਸਰੇ ਭਰਾ ਹੁਣ ਖੜਦੇ ਹਨ ਰਾਮਚੰਦਰ ਨੇ ਮੈਂ ਨਹੀਂ ਜਾਣਾ ਮੈਂ ਇੱਥੇ ਰਹਿਣਾ ਇਹਨਾਂ ਪਿਆਰ ਸੀ ਨਾ ਦਿਲ ਕਰ ਨਹੀਂ ਜਾਣ ਨੂੰ ਕਰਦਾ ਅੱਛਾ ਦੇਖੋ ਜੀ ਤੇ ਬਾਬਾ ਜੇ ਕੋਈ ਮੁਸਲਮਾਨ ਹੋ ਗਏ ਜਾਂ ਸਾਈਆਂ ਦਾ ਘਰ ਜਿਹਦਾ ਵੀ ਸੀ ਜੇ ਰੋਜ਼ਿਆਂ ਵਿੱਚ ਕੋਈ ਹੁੱਕਾ ਪੀਂਦਾ ਸੀ ਜਾਂ ਕੋਈ ਖਾਂਦਾ ਪੀਂਦਾ ਉਹਨੂੰ ਡੱਕਦਾ ਸੀ ਕਿ ਰੋਜ਼ਿਆਂ ਦਾ ਇਤਰਾਮ ਕਰੋਗੇ ਕੋਈ ਨਹੀਂ? ਉਹ ਘਰ ਡੱਕ ਜਾਈ ਕੇ ਹਾਂ ਡੱਕ ਜਾਈ ਹੋ ਗਿਆ ਕਿਆ ਹੋਇਆ ਆਪ ਦੇਗਾ ਪਕਾ ਕੇ ਦਿੰਦਾ ਹੀ ਰੋਟੀਆਂ ਅੱਛਾ ਰੋਜ਼ਾ ਖਲਵਾਉਂਦਾ ਸੀ ਦੇਗਾ ਖਵਾਉਂਦਾ ਹੀ ਲੋਕਾਂ ਸਖਾਵਤ ਕਰਦਾ ਸਖੀ ਸੀ ਇਹਦਾ ਮਤਲਬ ਹੈ? ਬਿਲਕੁਲ ਅੱਛਾ ਅੱਛਾ ਬੜਾ ਵੱਡਾ ਸਕੀ ਹੂੰ ਬਹੁਤ ਵੱਡਾ ਸੀ ਮੈਨੂੰ ਡਾਡੀ ਸੰਭਾਲ ਬਹੁਤ ਵੱਡਾ ਸਕੀ ਬਾਬਾ ਜੀ ਤੁਸੀਂ ਕਿੱਡੇ ਕੁ ਸੋਦੋਂ ਇਹਨੂੰ ਖੁਸ਼ ਹੈ? ਆਹ ਨਾ ਵੱਡਾ ਹਾਂ ਹਾਂ ਇਹ ਤੁਹਾਨੂੰ ਗੱਲਾਂ ਚੇਤੇ ਨੇ ਉਹ ਸਾਰੀਆਂ ਜਿਹੜੀ ਤੁਸੀਂ ਸੁਣਾ ਰਹੇ? ਚੇਤੇ ਹੂੰ ਉਹਨੇ ਆ ਬਾਹਰ ਨੇ ਫਿਰਦੇ ਪਏ ਹੂੰ ਖੇਲ ਪਈ ਜੁੱਤੀ ਨਹੀਂ ਅੱਛਾ
ਇਹ ਬਈ ਜਿੱਥੇ ਟੁੱਟ ਗਈ ਹੈ ਜਿੱਥੇ ਟੁੱਟ ਗਈ ਇਹਨੂੰ ਘਰ ਲੈ ਜਾਣਾ ਹੂੰ ਜਾ ਕੇ ਬੀਬੀ ਕਹਿੰਦਾ ਇਹ ਜਿੱਥੇ ਟੁੱਟ ਗਈ ਹੈ ਆਹੋ ਇਹ ਟੁੱਟ ਗਈ ਹੈ ਇਹ ਲਿਆ ਕੇ ਨਹੀਂ ਦਿੱਤੀ ਇਹ ਲਿਆ ਕੇ ਦਿਓ ਵਾਹ ਜੀ ਕੋਲੋਂ ਪੈਸੇ ਦੇ ਦੇਣੇ ਕਿ ਇਹਦੇ ਲਿਆਓ ਹੈ ਲਿਆ ਕੇ ਦਿਓ ਬੜਾ ਚੰਗਾ ਬੰਦਾ ਸੀ ਬਾਬਾ ਬਹੁਤ ਨੇ ਅੱਛਾ ਜੀ ਬਾਬਾ ਜੀ ਤੋਂ ਗਏ ਨੇ ਬਾਅਦ ਚ ਕੋਈ ਮਿਲ ਨਹੀਂ ਆਇਆ ਪਿੰਡ ਵੇਖਣ ਆਇਆ ਹੋਏ ਰਾਮਚੰਦ ਗਿਆ ਚੋਂ ਕੋਈ ਨਹੀਂ ਉਹ ਨਾ ਕੋਈ ਆਇਆ ਉਹਦੇ ਭਰਾ ਇਕਬਾਲ ਸਿੰਘ ਜਾਂ ਹੋਰ ਕਿਸੇ ਚੋਂ ਆਇਆ ਕੋਈ ਨਹੀਂ ਆਇਆ ਬੀਬੀ ਆਈ ਸੀ ਇੱਕ ਅੱਛਾ ਤੇ ਆ ਜਾ ਅੱਛਾ ਅੱਛਾ 2 ਵਜੇ ਆਏ ਨੇ ਹੂੰ ਉਹ ਬੀਬੀ ਆਲੀ ਮੈਨੂੰ ਸਾਡਾ ਬੇੜੀਆ ਘਰ ਵਿਖਾਓ ਅੱਛਾ ਬਾਬਾ ਇਹ ਰਾਮਚੰਦ ਕੀਆਂ ਮੱਝਾਂ ਤੇ ਗਾਵਾਂ ਐਵੇਂ ਦੀ ਚੀਜ਼ਾਂ ਡੇਰੇ ਤੇ ਕੀ ਕੁਝ ਸੀ ਇਹਨਾਂ ਕੋਲ ਇਹਨਾਂ ਕੋ ਮੱਝਾਂ ਕਿੰਨੀਆਂ ਕੁ ਤਕਰੀਬਨ 2 ਬਸ 2-3 ਬਸ ਰੱਖਦਾ ਸੀ ਬਸ ਅੱਛਾ ਅੱਛਾ ਬਹੁਤੇ ਨਹੀਂ ਸਨ ਤੇ ਇਹਨਾਂ ਦੀ ਪੈਲੀਆਂ ਮੁਲਾਜ਼ਮ ਕੋ ਨਾਲ ਇਹਨਾਂ ਨੇ ਰੱਖੇ ਹੋਣ ਸਾਈ ਰੱਖਿਆ ਹੈ ਸਹੀ ਰੱਖਿਆ ਸੀ ਅੱਛਾ ਅੱਛਾ ਸਾਈ ਨੇ ਪੱਖੇ ਪਾ ਮੱਝਾਂ ਨੂੰ ਹੂੰ ਕੋਈ ਨੂੰ ਖਰਗੜਾ ਕਰਨਾ ਕੋਈ ਪੱਠੇ ਘੋੜੀ ਵੀ ਰੱਖੀ ਉਹਨੂੰ ਖਰਕਣਾ ਖੁਕਣਾ ਮਾਰਦਾ ਚੰਗਾ ਕੋੜਾ ਸੀ ਸਾਨ ਅੱਛਾ ਉਹਨਾਂ ਜਾਮਾਂ ਦੇ ਦਰਸ ਮਾਰੇ 1200 ਦਾ ਖਾਨਦਾਨ ਅੱਛਾ ਖਾਨਦਾਨ ਜਾ ਕੇ ਲੰਬਾ ਕੋੜਾ ਪਿਆ ਹੂੰ ਲਗਨ ਲੈ ਜਾ ਉਹਨੇ ਕਿੰਨੇ ਪੈਸੇ ਉਹਨੇ ਪੈਸੇ ਤੇ ਰਾਮਚੰਦ ਦੇ ਮੁੰਡੇ ਕਿੰਨੇ ਆ ਪਤਾ ਰਾਮਚੰਦ ਦਾ ਮੁੰਡਾ ਇੱਕ ਸੀ ਕੀ ਸੀ ਉਹਦਾ ਨਾਮ ਉਹਦਾ ਨਾਂ ਦਾ ਮੈਨੂੰ ਨਹੀਂ ਚੇਤਾ ਉਹਦਾ ਮੁੰਡਾ ਰਾਮ ਦਿੱਤਾ ਸੀ ਤੇ ਬਾਬਾ ਇਹ ਮਾਰਚੂ ਜਿਹਾ ਕਿ ਬਾਬਾ ਕੱਦ ਕਾਠ ਵਾਲਾ ਸੀ ਕਿਵੇਂ ਦਾ ਸੀ ਰਾਮਚੰਦ ਹਾਂ ਬੜਾ ਜਵਾਨ ਸੀ ਅੱਛਾ ਇਹਦਾ ਜਵਾਨ ਕੋਈ ਮੇਰੇ ਜਿਹੜਾ ਹੈ ਕੱਦ ਮੈਂ ਵੀ ਤੇ ਜਵਾਨ ਹੀ ਹਾਂ। ਮੇਰਾ ਨਾਲ ਬਹੁਤਾ ਸੀ ਇਹਦਾ ਮੈਂ 7 ਫੁੱਟ ਦਾ ਹੈ 6 ਫੁੱਟ ਦਾ ਜਵਾਨ ਸੀ ਬੜਾ ਸੋਹਣਾ ਜਵਾਨ ਅੱਛਾ ਅੱਛਾ ਲੋਕ ਜਿਹੜੇ ਨਿਕਲਦਾ ਇਹਨਾਂ ਨੂੰ ਕਰੋ ਹੂੰ ਸਾਈ ਨੂੰ ਆ ਸ਼ਬੀ ਸਾਈ ਨਾ ਉਹਦੇ ਚਾਚੇ ਨੂੰ ਆਂਦਾ ਸੀ ਹੂੰ ਕੋੜਾ ਲਿਆ ਕੱਢ ਕੇ ਬਾਹਰ ਅੱਛਾ ਉਹਦਾ ਨਾਂ ਕੀ ਸੀ ਜਿਹੜਾ ਇਹਦਾ ਮੁਲਾਜ਼ਮ ਸੀ ਸ਼ਫੀ ਉਹਦਾ ਨਾਂ ਸੀ ਸਾਈ ਦਾ ਸਾਈ ਦਾ ਸੂਬਾ ਸੂਬਾ ਜਿਹੜਾ ਆਂਦੇ ਤੁਸੀਂ ਨਾਲ ਰੱਖਿਆ ਸੀ ਘੋੜੇ ਨੂੰ ਖਰਕਣਾ ਮਾਰਦੇ ਨੇ ਮੱਝਾਂ ਦੁੱਧ ਚੋ ਖੜ ਸੂਬਾ ਸੀ ਉਹਦਾ ਨਾਂ ਹੈ ਸੂਬਾ ਸਾਈ ਉਹ ਬਣ ਗਿਆ ਤੇਰਾ ਅੱਛਾ ਉਹਨੇ ਅਗਲਾ ਕੋੜਾ ਲਿਆ ਕੱਢ ਕੇ ਬਾਹਰ ਉੱਥੇ ਹੂੰ ਆ ਜੰਜ ਕਰ ਜਿਹੜੀ ਹੂੰ ਪਾਸ਼ੋ ਦੀ ਜੰਜ ਕਰ ਅੱਛਾ ਇੱਥੇ ਲਿਆ ਖੜਾ ਦੇ ਕੋੜਾ ਅੱਛਾ ਚੋਈ ਨੇ ਉੱਥੇ ਬਹਿ ਜਾਣਾ ਕੋੜੇ ਨੇ ਪਿਆ ਹੁੰਦਾ ਪੁਰਾਣਾ ਪਿਆ ਬਾਬਾ ਜੀ ਮੂੰਹ ਇੱਧਰ ਰੱਖੋ ਥੋੜਾ ਇੱਧਰ ਨੂੰ ਉਧਰ ਉਹ ਜਿਹਦਾ ਵਹਿੰਦੇ ਪਏ ਨੇ ਤਸਵੀਰ ਆਉਂਦੀ ਜਾ ਹਾਂਜੀ ਅੱਛਾ ਜਾਣਾ ਨਾ ਬੰਦੇਰੇ ਤੋਂ ਹੂੰ ਆ ਬੰਨੀਆਂ ਦੇ ਦੀ ਅੱਛਾ ਉਹਦਾ ਕੋੜਾ ਚੱਲਦਾ ਕੋੜਾ ਕੋ ਫੜ ਬੰਦੇ ਫੜਵਾ ਕੋੜਾ ਕਰੀਬ ਪੈਦਾ ਤੋਂ ਨਾ ਹੂੰ ਸਾਹ ਸੂਰ ਕਰਨਾ ਤੇ ਬਣਾ ਤੇ ਖਾਣਾ ਜਾਂਦਾ ਬਾਬਾ ਜੀ ਤੇ ਹਿੰਦੂਆਂ ਦੇ ਘਰ ਕੋਈ ਐਸ ਕਿ ਨਹੀਂ ਹਿੰਦੂ ਦਾ ਹਾਂ ਹਿੰਦੂ ਸਾਰੇ ਕੇ ਨਹੀਂ ਇਹ ਸਿੱਖ ਸਨ ਨਾ ਉਹ ਹਿੰਦੂ ਜਿਹੜੇ ਮੋਨੇ ਸਨ ਦੂਸਰੇ ਕੋ ਖੱਤਰੀ ਜਿਹਨੂੰ ਕਹਿੰਦੇ ਖੱਤਰੀਆਂ ਦੀ ਦੁਕਾਨ ਕੋ ਨਹੀਂ ਸੀ ਖਾਤੀ ਦੁਕਾਨ ਜਾਂਦੇ ਕੀ ਸੀ ਨਾਮ ਉਹਦਾ ਉਹਦਾ ਨਾਂ ਸੀ ਸੇਨਾ ਬਣਾਏ ਸੁਨਿਆਰਾ ਬੱਤਨ ਦੁਕਾਨ ਜਿਹੜੀ ਹੈ ਅੱਛਾ ਅੱਛਾ ਇੱਕ ਦੁਕਾਨ ਸੀ ਅੱਛਾ ਦੁਕਾਨ ਕਾਦੀ ਪਰਚੂਨ ਦੀ ਪਰਚੂਨ ਦੀ ਨਿੱਕਰ ਸੁੱਕਰ ਖਾਣ ਵਾਲੀ ਹਾਂ। ਅੱਛਾ ਅੱਛਾ ਨੇਕ ਸੁਨਿਆਰਾ ਵੀ ਸੀ ਕੀ ਨਾਮ ਹੈ ਸੇਨਾ ਮੇਲਾ ਬੇਲਾ ਸਿੰਘ ਸਿਆਰਾ ਅੱਛਾ ਉਹ 12 ਪਰਿਵਾਰ ਦਾ ਅੱਛਾ 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 ਬਾਬਾ ਤੁਹਾਡੇ ਪਿੰਡ ਦਾ ਨਾਂ ਕੀ ਹੈ ਇਸਦਾ ਅਕਬਰ ਅਕਬਰ ਤੇ ਉਹ ਜਿਹੜੇ ਇੱਥੇ ਰਾਮਚੰਦ ਸੀ ਉਹਨਾਂ ਦੀ ਜ਼ਾਤ ਦਾ ਪਤਾ ਕੀ ਸੀ ਇੱਥੋਂ ਦੇ ਉਹ ਰਾਈ ਸਨ ਰਾਈ ਸਨ ਬਿਲਕੁਲ 100% ਤੋਂ ਦੱਸਿਆ ਸਾਨੂੰ ਉਹਨਾਂ ਨੇ ਫੋਨ ਕਰਕੇ ਦੱਸਿਆ ਕਿ ਅਸੀਂ ਰਾਈ ਆ ਰਾਈ ਸਨ ਸੜਕ ਦਾ ਨਾਮ ਹੀ ਅਕਬਰ ਤੇ ਬਾਬਾ ਇਹਦੇ ਨਾਲ ਪਿੰਡ ਦੱਸਿਆ ਕਿਹੜਾ ਕਿਹੜਾ ਅਕਬਰ ਦੇ ਨਾਲ 5 ਪਿੰਡ ਰਾਈਆਂ ਦੇ ਨੇ ਅੱਛਾ ਅਕਬਰ ਹਾਂ ਰਾਮ ਰਈਆਂ ਅੱਛਾ ਦੋਵੇਂ ਰਾਮ ਰਈਆਂ ਰਾਮ ਸਭ ਲੋਕ ਹਾਂ ਹਾਂ ਰਾਮਪੁਰ ਤੇ ਆ ਇਧਰ ਆਪਣਾ ਨਵੀਂ ਬਾਦੀ ਦੇ ਰਾਮ ਰਈਆਂ ਦੋ ਰਾਮ ਤੇ ਵੰਡ ਅੱਛਾ ਅੱਛਾ ਤੇ ਤਹਿਸੀਲ ਕਿਹੜੀ ਹੈ ਤਹਿਸੀਲ ਦਸਕਾ ਦਸਕਾ ਜ਼ਿਲ੍ਹਾ ਤੁਹਾਨੂੰ ਸਿਆਲਕੋਟ ਸਿਆਲਕੋਟ ਉਦੋਂ ਵੀ ਜ਼ਿਲ੍ਹਾ ਸਿਆਲਕੋਟ ਸੀ 47 ਤੋਂ ਪਹਿਲਾਂ ਵੀ ਅੱਛਾ ਬਾਬਾ ਉਹ ਟਾਈਮ ਸਹੀ ਸੀ ਕਿ ਹੁਣ ਆ ਟਾਈਮ ਸਹੀ ਜਦੋਂ ਸਿੱਖ ਧੜਕ ਵਾਸਤੇ ਸੀ ਬੜਾ ਅੱਛਾ ਸੀ ਚੰਗਾ ਟਾਈਮ ਸ਼ੁਕਰ ਹੋਣੀ ਰੱਬ ਦਾ ਜਿਵੇਂ ਦਾ ਬਖਤ ਹੋ ਗਿਆ ਹਾਂ ਹਾਂ ਪਰ ਉਹ ਨਹੀਂ ਮੌਜ ਨਹੀਂ ਉਹ ਯਾਦ ਆਉਂਦੇ ਨੇ ਸਰਦਾਰ ਜਿਹੜੇ ਗਏ ਨੇ ਇਥੋਂ ਇੰਨੀ ਮੌਜ ਨਹੀਂ ਅੱਛਾ ਜੀ ਉਨੀ ਮੌਜ ਨਹੀਂ ਜਿੰਨੀ ਉਦੋਂ ਸੀ ਉਹਦੇ ਸੀ ਨਾ ਹਾਂ ਜਿਹੜੇ ਗੇਟ ਮਾਰਦੀ ਹੈ ਹੂੰ ਜਲਾਲ ਘਰ ਪਿੰਡ ਉਹ ਖੜੀਆਂ ਹੁੰਦੇ ਹਨ ਅੱਛਾ ਅੱਛਾ ਕਪੜਾ ਉਹਨਾਂ ਤੋਂ ਉੱਠਣਾ ਜਾਣਾ ਇੱਕ ਦੂ ਚੋਰੀਆਂ ਦੇ ਜਾਣਾ ਉਹਦੇ ਦਿਲ ਤੇ ਪੱਕੇ ਕੁਦਰੇ ਬਿਨਾ ਪਾ ਲਿਓ ਤੇ ਤੇਰਾ ਬਾਪੂ ਕੀ ਕਰਦਾ ਸੀ ਕੋਲੂ ਆਇਆ ਸੀ ਆਪਣਾ ਇੱਥੇ ਨਹੀਂ ਅਸੀਂ ਵਾਈ ਕਰਦੇ ਹਾਂ ਕਿੰਨਾ ਦੀ ਇਹਨਾਂ ਦੀ ਇਹਨਾਂ ਦੀ ਰਾਮਚੰਦ ਦੀ ਪਹਿਲੀ ਤੁਸੀਂ ਬੰਦੇ ਅੱਛਾ ਸਾਰਾ ਅੱਛਾ ਪਿੰਡ ਹੀ ਬੰਦਾ ਸੀ ਕਿ ਸਾਰਾ ਪਿੰਡ ਸਾਰਿਆਂ ਨੂੰ ਪਹਿਲੇ ਕਿ 10 ਕੋਈ ਬੰਦੇ ਕੋਈ 10 ਕੋਈ ਸਾਰਿਆਂ ਨੂੰ ਦਿੱਤਾ ਸੀ
ਅੱਛਾ ਅੱਛਾ ਤੇ ਹਿਸਾਬ ਲੈਂਦੇ ਆ ਕਿ ਜਿੰਨੇ ਜੋ ਬਚਿਆ ਦੇਤਾ ਜੋ ਇੰਜ ਸੀ ਕੋਈ? साहब 4 मन कर सी चलेगी ਅੱਛਾ ਅੱਛਾ ठेका ਅੱਛਾ ਅੱਛਾ और मुंशी शाही इसके बाद बर्तन की दुकान ਅੱਛਾ ਅੱਛਾ ਮੁਨਸ਼ੀ ਜੀ ਹੋ। मुंशी शाही वो तुलवाई सी ਅੱਛਾ जमीन लेके भी वो देनी है ਹੂੰ मैनू मैं जमीन ली ना मैं कोई जमीन उन्होंने मुंशी का बुलवा ला तेरी चाहिए लेके वो देनी ठेका ना जाना होने वाला ਤੇ ਬਾਬਾ ਇਹ ਨੰਬਰਦਾਰ ਜਾਣ ਲੱਗਾ ਨੰਬਰਦਾਰੀ ਕਿਹਨੂੰ ਦੇ ਗਏ ਕਿ ਉੱਧਰ ਚਲ ਗਏ ਇੰਡੀਆ ਇਹਨਾਂ ਕੋਲ? वो तो चले गए ਅੱਛਾ ਉੱਧਰ ਹੀ ਚਲੇ ਗਏ। ਸਾਜਰੇ ਹੁਣ ਚੱਲਨੇ ਪਿੰਡ 'ਚ ਤੁਹਾਨੂੰ ਵਿਖਾਉਂਦੇ ਆ ਜਿਹੜਾ ਰਾਮਚੰਦ ਦਾ ਘਰ ਕਿੱਥੇ ਸੀ ਉਹ ਉਹਨੇ ਢਾਹ ਕੇ ਦੁਬਾਰਾ ਬਣ ਗਿਆ ਲੇਕਿਨ ਕਵਰ ਕਰਨੇ ਆ ਕਿ ਕਿਹੜੀ ਜਗ੍ਹਾ ਤੇ ਸੀ ਤੇ ਬਕਾਇਆ ਵਿੱਚ ਇਹ ਚੀਜ਼ਾਂ ਪੂਰਾ ਪਿੰਡ ਜਿੰਨੇ ਵੀ ਇੱਥੇ ਸਿੱਖ ਸਰਦਾਰ ਰਹਿੰਦੇ ਸੀ ਹਿੰਦੂ ਖੱਤਰੀ ਸਨ ਉਹਨਾਂ ਦੇ ਅਸੀਂ ਘਰ ਉਹਨੇ ਗਲੀਆਂ ਉਹ ਬਾਜ਼ਾਰ ਇਹ ਉਹਨਾਂ ਦਾ ਡੇਰਾ ਸੀ ਹਾਂਜੀ ਚੌਧਰੀ ਰਾਮਚੰਦ ਦਾ ਜਿਹੜੇ ਨੰਬਰਦਾਰ ਸੀ ਪਿੰਡ। ਇਹ ਵੇਖੋ ਅਜੇ ਵੀ ਕੋਈ ਬਕਾਇਆ ਹਿੱਸਾ ਉੱਥੇ ਵੀ ਹੁਣ ਡੇਰਾ ਹੀ ਹੈ ਤੇ ਮੱਝਾਂ ਤੇ ਆ ਟੋਕਾ ਲੱਗਾ ਤੇ ਆ ਜਿਹੜਾ ਨਾਲ ਤੇ ਇਹ ਭਾਜੀ ਨੇ ਅਸੀਂ ਪਿੰਡ ਦੇ ਨੇ ਉਮਰ ਦੇ ਨਾਲ ਬਾਅਦ ਦੀ ਤੇ ਇਹ ਸਾਨੂੰ ਵਿਜ਼ਿਟ ਕਰਾਉਣ ਲੱਗੇ ਤੁਹਾਡੇ ਪਹਿਲੇ ਤੇ ਆ ਤੁਹਾਨੂੰ ਮੈਂ ਵਿਖਾਉਂਦਾ ਜਾਵਾਂ ਕਿ ਇਹ ਜਿੰਨੀਆਂ ਵੀ ਪੈਲੀਆਂ ਸਾਰੇ ਰਾਮਚੰਦ ਦੀਆਂ ਨੇ ਉਹ ਪਿੰਡ ਕਿਹੜਾ ਸਾਹਮਣੇ ਨਜ਼ਰ ਆਉਂਦਾ? ਉਹ ਅੱਗੇ ਨਾ ਰਾਮਰੇ ਪਿੰਡ ਉੱਥੇ ਤੱਕ ਤੋੜ ਰਖਵਾ ਇਹਨਾਂ ਦਾ ਹੀ ਸੀ। ਅੱਛਾ ਅੱਛਾ ਇਹਨਾਂ ਦੀ ਹਾਂ ਸਹੀ ਹੋ ਗਿਆ। ਤੇ ਇੱਥੇ ਸਰੋਵਰ ਸਾਹਿਬ ਕਿੱਥੇ ਕਰ ਗਏ ਸੀ? ਸਰੋਵਰ ਹੈ ਥੋੜਾ ਜਿਹਾ ਅੱਗੇ ਅਗਲੀ ਪਾਲੀ ਜਿਹੜੀ ਨੀਵੀਂ ਹੈ ਹਾਂ, ਨਾ ਹਾਂ। ਇਹਦੇ 'ਚ ਸਰੋਵਰ ਸੀ। ਹਾਂ ਇਹ ਪਿੰਡ ਦੀ ਅਸੀਂ ਚੜ੍ਹਦੇ ਪਾਸੇ ਇਸ ਟਾਈਮ ਤੇ ਸਭ ਜਿੰਨੀਆਂ ਵੀ ਪੈਲੀਆਂ ਨਾਲ ਨਾਲ ਪਿੰਡ ਨਜ਼ਰ ਆ ਰਹੇ ਨੇ। ਬਾਬੇ ਦਾ ਜਿਵੇਂ ਇੰਟਰਵਿਊ ਕੀਤਾ ਬਾਬਾ ਜੀ ਦਾ ਜਿਹੜਾ ਵਸਨੀਕ ਇੱਥੋਂ ਦਾ ਉਹ ਸਮਾਂ 10 ਸਾਲ ਦਾ ਆਈ ਵਿਟਨੈਸ ਸੀ ਉਹ ਜਿਵੇਂ ਦੱਸਦਾ ਪਿਆ ਸੀ ਕਿ ਇਹ ਜਿੰਨੀ ਵੀ ਏਰੀਆ ਨਾਲ ਨਾਲ ਨਜ਼ਰ ਆ ਰਿਹਾ ਸਾਰੀਆਂ ਇਹਨਾਂ ਦੀ ਪੈਲੀਆਂ ਸੀ। ਲਓ ਜੀ ਇਹਦੇ ਵਿੱਚ ਸਰੋਵਰ ਸਾਹਿਬ ਸੀ ਇਹਦੇ ਵਿੱਚ ਤੇ ਇਸ ਤੋਂ ਪਰਲੀ ਵਿੱਚ ਸੀ ਉਹ ਜਿਹੜੀ ਮੜੀਆਂ। ਇਹਦੇ ਨਾਲ ਦੀ ਜਿਹੜੀ ਉਹ ਮੜੀਆਂ ਸੀ ਉਹਦੇ 'ਚ ਮੜੀਆਂ ਸਨ। ਅੱਛਾ ਅੱਛਾ ਲਓ ਜੀ ਇਹਦੇ ਵਿੱਚ ਸਰੋਵਰ ਸਾਹਿਬ ਸੀ ਠੀਕ ਹੈ। ਇਸ ਤੋਂ ਪਰਲੇ ਪਾਸੇ ਜਿਹੜੀ ਮਸਜਿਦ ਨਜ਼ਰ ਆ ਰਹੀ ਤੋਂ ਸਪੀਕਰ ਲੱਗੇ ਇਹਦੇ ਉਰਲੇ ਪਾਸੇ ਜਿਹੜਾ ਕਾਲੀ ਪੈਲੀ ਹੈ ਕਿਲਾ ਜਿਹੜੀ ਮੁੰਜੀ ਲੱਗੀ ਹੋਈ ਹੈ ਉਹ ਜਿਹੜੀ ਮੜੀਆਂ ਸਨ ਉੱਥੇ ਸੰਸਕਾਰ ਕਰਦੇ ਸੀ ਆਪਣੇ ਜਿੰਨੇ ਵੀ ਇਹਨਾਂ ਦੇ ਫੌਤ ਹੁੰਦੇ ਸੀ ਤੇ ਉੱਥੇ ਸੰਸਕਾਰ ਕਰਦੇ ਸੀ ਉੱਥੇ ਆਪਣੇ ਜਿਹੜੇ ਉਹ ਸਾੜਦੇ ਵਗੈਰਾ ਕਰਦੇ ਸੀ। ਹਾਂ ਇਹ ਕਬਰਸਤਾਨ ਮੁਸਲਮਾਨਾਂ ਦਾ ਸੀ ਜਿਹੜੇ ਇੱਥੇ ਚੰਦ ਘਰ ਸਨ ਮੁਸਲਮਾਨਾਂ ਦੇ ਜਿਹੜੇ ਵਸਨੀਕ ਸਨ ਉਹਨਾਂ ਵਿੱਚ ਤੇਲੀ ਜਲਾਏ ਸਨ ਥੋੜੇ ਜਿਹੇ ਹਨ ਬਾਕੀ ਸਾਰੇ ਜਿਹੜੇ ਨੇ ਉਹ ਸਿੱਖ ਤੇ ਕੁਝ ਘਰ ਹਿੰਦੂਆਂ ਦੇ ਸਨ। ਇੰਜੀ ਹੈ ਜੀ। ਹਾਂਜੀ ਤੇ ਇੰਟਰਵਿਊ ਦੇ ਦੌਰਾਨ ਹੀ ਅਸੀਂ ਗੱਲ ਜਿਹੜੀ ਕਰਾਈ ਰਾਮਚੰਦ ਦੀ ਜਿਹੜੀ ਇਹ ਅੱਗੋਂ ਤੀਸਰੀ ਚੌਥੀ ਪੀੜ੍ਹੀ ਦੇ ਸੁਖਵਿੰਦਰ ਸਿੰਘ ਦੀ ਬੇਟੀ ਨਾਲ ਬਾਬਾ ਜੀ ਨਾਲ ਗੱਲ ਕਰਾਈ ਸੀ ਤੇ ਉਹ ਕਹਿ ਰਹੀ ਸੀ ਸਾਨੂੰ ਉੱਧਰ ਜਾ ਕੇ ਇੱਕ ਦੋ ਪੈਲੀ ਸਿਰਫ ਮਿਲੀ ਹੈ। ਵੇਖੋ ਇੱਥੇ ਉਹ ਕਿੰਨੇ ਵੱਡੇ ਜ਼ਿਮੀਂਦਾਰ ਸਨ ਭਾਜੀ ਜਿਹੜੇ ਤੋਂ ਰਾਮਚੰਦ ਤੁਹਾਡੇ ਪਿੰਡ ਦੇ ਚੌਧਰੀ ਸਨ ਹੈ ਪੂਰੇ ਪਿੰਡ ਦੇ ਮਾਲਕ ਸਨ। ਪੂਰੇ ਪਿੰਡ ਦੇ ਕਿ ਉਹ ਪਿੰਡਾਂ ਤੱਕ ਉਹਨਾਂ ਦੀ ਜ਼ਮੀਨ ਲੱਗਦੀ ਲੇਕਿਨ ਉੱਥੇ ਜਾ ਕੇ ਉਹਨਾਂ ਨੂੰ ਕੁਝ ਨਹੀਂ ਮਿਲਿਆ ਹੈਗਾ ਹੈ। ਇਸ ਪੰਜਾਬ ਦੀ ਮੰਡੀਆਂ ਨੇ ਇਸ ਮੰਡੀਆਂ ਨੇ ਕੀ ਕੁਝ ਕੀਤਾ ਕਿ ਜਿਹੜੇ ਉਧਰੋਂ ਕਈ ਆਏ ਜਿਹੜੇ ਮੁਸਲਮਾਨ ਉਹਨਾਂ ਨੂੰ ਕਈਆਂ ਨੂੰ ਕੋਈ ਜ਼ਮੀਨ ਵੀ ਨਹੀਂ ਮਿਲੀ ਹੈ ਤੇ ਕਈਆਂ ਦੀ ਹੈ ਹੀ ਨਹੀਂ ਸੀ ਉਹਨਾਂ ਨੂੰ ਜਿਹੜੇ ਪੈਸੇ ਲਾ ਕੇ ਪਟਵਾਰੀਆਂ ਦੇ ਪਤਾ ਕਿਵੇਂ ਆਪਣੇ ਨਾਂ ਤੇ ਕਿੰਨੀ ਕਿੰਨੀ ਪੈਲੀ ਕਰਾ ਲਈ ਜਿਹੜੇ ਮੋਟੇ ਜ਼ਿਮੀਂਦਾਰ ਸਨ ਵਿਚਾਰੇ ਉਹਨਾਂ ਨੂੰ ਮਿਲੀ ਕੋਈ ਨਹੀਂ ਹੈ। ਇਹ ਜਿਹੜਾ ਇੱਥੇ ਮਕਾਨ ਬਣੇ ਨੇ ਨਾ ਸਾਹਮਣੇ ਉੱਥੇ ਜਾ ਕੇ ਛਾੜ ਉਹ ਜਿੱਥੇ ਨੜ ਜਿਹਾ ਦਿਸਣ ਡਿਆ ਹਾਂਜੀ ਉਹ ਸਾਰਾ ਛੱਪੜ ਜਿਹੜੇ ਪਿੰਡ ਦੇ ਵਸਨੀਕ ਨੇ ਮੇਰੇ ਨਾਲ ਦੋ ਜਿਹੜੇ ਵਿਜ਼ਿਟ ਕਰਾਉਣ ਦੇ ਪਿੰਡ ਨੂੰ ਤੇ ਤੁਹਾਨੂੰ ਵਹਾਣ ਲੱਗੇ ਇੱਕ ਬੋੜੀ ਕਹਿੰਦੇ 47 ਪਹਿਲੇ ਹੇਠਾਂ ਖਲੋਤੀ ਔਰ ਉੱਥੇ ਮਾਤਾ ਰਾਣੀ ਵੀ ਉਹ ਵਹਾਣ ਲੱਗੇ ਤੁਹਾਨੂੰ ਇੱਥੇ ਲੈ ਲਓ ਬਸ ਇੱਥੇ ਮਾਤਾ ਰਾਣੀ ਥੱਲੇ ਇੱਥੇ ਐਸੀ ਜਗ੍ਹਾ ਤੇ ਇਹ ਜਿਹੜੀ ਹੈ ਨਾ ਦੁਬਾਰਾ ਤੋਂ ਫੁੱਟੀ ਬੋਡੀ ਸਾਰੀ ਹਾਂ ਹਾਂ ਯਾਨੀ ਇੱਕ ਵਾਰੀ ਇਹ ਹਿਸਾਬ ਨਾਲ ਸੁੱਕਣ ਤੇ ਟੁਰ ਗਈ ਸੀ ਤੇ ਦੁਬਾਰਾ ਤੋਂ ਫਿਰ ਫੁੱਟ ਉਹਨਾਂ ਦੇ ਵਕਤਾਂ ਦੀ ਇੱਥੇ ਤੇ ਉਹ ਸਵਾਮੀ ਸਾਹਿਬ ਦਾ ਮਕਾਨ ਸੀ ਸਵਾਮੀ ਦਾ। ਅੱਛਾ ਕਿੱਥੇ ਸਾਹਮਣੇ ਇਹ ਜਗ੍ਹਾ ਤੇ ਇਹਦੇ ਸਾਹਮਣੇ ਖੜੇ ਆ ਜਿੱਥੇ ਆ ਨੇ ਇਹ ਜਿਹੜੀ ਜਗ੍ਹਾ ਨਹੀਂ ਹੈਗੀ ਹਾਂ ਹਾਂ ਇਹ ਸਾਰਾ ਸਵਾਮੀ ਦਾ ਮਕਾਨ ਸੀ ਥੱਲੇ ਤਹਿਖਾਨਾ ਬਣਿਆ ਸੀ। ਅੱਛਾ ਅੱਛਾ ਇਹਦੇ ਅੱਗੇ ਸੀ ਆ ਮਾਤਾ ਰਾਣੀ ਹੈ ਮਾਤਾ ਘਰ ਦੇ ਅਗਲੇ ਪਾਸੇ ਮਾਤਾ ਰਾਣੀ। ਲੋ ਜੀ ਸੁਣ ਲਓ ਇੱਕ ਹੋਰ ਨਵੀਂ ਚੀਜ਼ ਲੱਗੀ ਉਹ ਕਹਿ ਰਿਹਾ ਕਿ ਇੱਥੇ ਸਵਾਮੀ ਸਾਹਿਬ ਸੀ ਕੋਈ ਉਹਦਾ ਘਰ ਸੀ ਇਹ ਜਗ੍ਹਾ ਤੇ ਇਹ ਸਵਾਮੀ ਦਾ ਘਰ ਸੀ ਇੱਥੇ ਮੈਂ ਤੇ ਮੇਰਾ ਬਚਪਨ ਗੁਜ਼ਰਿਆ ਇੱਥੇ। ਹਾਂ ਹਾਂ ਮੇਰੀ ਪੈਦਾਇਸ਼ ਵੀ ਇੱਥੋਂ ਦੀ ਹੈ। ਇਹ ਮਕਾਨ ਸਾਨੂੰ ਮਿਲੇ ਹਨ ਜਦੋਂ ਅਸੀਂ ਇੰਡੀਆ ਤੋਂ ਆਏ ਹਾਂ। ਅੱਛਾ ਅੱਛਾ ਤੁਹਾਡਾ ਲਾਟ ਹੋਇਆ ਹਾਂਜੀ ਤੇ ਹੁਣ ਮੇਰੇ ਚਾਚੇ ਦਾ ਪੁੱਤਰ ਰਹਿ ਰਿਹਾ। ਤੇ ਇਹ ਇੱਥੇ ਜਿਹੜਾ ਘਰ ਤੁਸੀਂ ਵੇਖਿਆ ਕਿਵੇਂ ਦਾ ਸੀ ਕੱਚਾ ਸੀ? ਨਹੀਂ ਨਹੀਂ ਬਾ ਪੱਕਾ ਇੱਟਾਂ ਨਾਲ ਬਣਿਆ ਸੀ ਬਿਹਤਰੀਨ ਮਤਲਬ ਯਾਨੀ 3 ਕਮਰੇ ਸਨ ਤੇ ਇੱਕ ਥੱਲੇ ਤਹਿਖਾਨਾ ਸੀ। ਅੱਛਾ ਅੱਛਾ ਖੂਹੀ ਬਣੀ ਸੀ ਅੱਗੇ ਖੂਹੀ ਦਾ ਪਾਣੀ ਚੱਲਦਾ ਸੀ ਬੜਾ ਬਿਹਤਰੀਨ ਪੌਦੇ ਸ਼ੌਦੇ ਇਹਨਾਂ ਦੇ ਸਵਾਮੀ ਹਾਂ ਸਵਾਮੀ ਦਾ ਡੇਰਾ ਸਵਾਮੀ ਦਾ ਡੇਰਾ ਨਹੀਂ ਮੈਂ ਇੱਥੋਂ ਬੱਕਰੀਆਂ ਚਾਰਦਾ ਸੀ ਮੈਂ ਹੂੰ ਉਹਨਾਂ ਦਾ ਪੋਤਾ ਹੀ ਰਹਿਣਾ ਦਾ ਉਹ ਆਇਆ ਸੀ ਜਾਂਦਾ ਸੀ ਮੈਂ ਛੱਪੜ ਕੰਡੇ ਚ ਹੁੰਦਾ ਸੀ ਨਾਲੇ ਉਹ ਇਹ ਛੱਪੜ ਪਿੰਡੋਂ ਬਾਹਰ ਸੀ ਤੇ ਹੁਣ ਉਹ ਪਿੰਡ ਦੇ ਵਿੱਚ ਹਾਂ ਹੁਣ ਤਾਂ ਬਾਦੀ ਹੋ ਗਈ ਨਾ ਜੀ ਆ ਜੇ ਛੱਪੜ ਹਜੇ ਵੀ ਨਿਸ਼ਾਨੀ ਖਲੋਤੀ ਰਾਮਜਾਨ ਦੇ ਘਰ ਦੇ ਨਾਲ ਸਨ ਸ਼ੇਖ ਉਹਨਾਂ ਦਾ ਘਰ ਹੈ ਵੀ ਹੁਣ। ਅੱਛਾ ਅੱਛਾ ਰਾਮਜਾਨ ਦੇ ਘਰ ਦੇ ਨਾਲ ਸ਼ੇਖ ਸਨ ਸ਼ੇਖ ਉਹਨਾਂ ਦਾ ਘਰ ਉਹ ਉਹਨਾਂ ਦਾ ਘਰ ਹੈ ਵੀ ਹੁਣ। ਐ ਵੇ ਹਾਂ 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 ਉਥੋਂ ਘਰੋਂ ਪਿੰਡ ਦੇ ਵਿੱਚੋਂ ਆ ਕੇ ਤੇ ਛੱਪੜ ਕੰਡੇ ਉਹਨਾਂ ਨੇ ਆ ਕੇ ਘਰ ਬਣਾਇਆ। ਅੱਛਾ ਅੱਛਾ ਇਹ ਪਹਿਲਾਂ ਉੱਥੇ ਰਾਮਚੰਦ ਕੇ ਗੁਆਂਢੀ ਸਨ ਬਾਅਦ ਚ ਫਿਰ ਇਧਰ ਆਣ ਬਾਅਦ ਚ ਅੱਛਾ ਪਿੰਡ ਦਾ ਮੇਨ ਬਾਜ਼ਾਰ ਆ ਇਹ ਬਾ
ਇਹ ਬਾਹਰ ਸੀ, ਇਹ ਨਵਾਂ ਆਬਾਦੀ ਨਵੀਂ ਹੋਈ। ਅੱਛਾ ਅੱਛਾ ਕੰਡਾ ਸੀ ਆ ਛੱਪੜ ਦੇ ਨਾਲ ਮੇਨ ਉਹ ਜਿਹੜਾ ਛੋਟਾ ਜਿਹਾ ਅੰਦਰ ਛੋਟੀ ਤੰਗ ਗਲੀ ਛੋਟੀ ਗਲੀ ਗਲੀਆਂ ਉਦੋਂ ਛੋਟੀਆਂ ਸਨ। ਨਹੀਂ ਗਲੀ ਉਦੋਂ ਐਡੀ ਸੀ ਕਿ ਉਂਝ ਕਰ ਦਿੱਤੀ ਆਵਾਮ ਜਿਵੇਂ ਸਾਡੇ ਪੰਜਾਬੀਆਂ ਵਾਲੇ ਗਲੀਆਂ ਛੋਟੀਆਂ ਸਨ। ਅੱਛਾ ਇਹ ਛੋਟੀਆਂ ਹੋ ਫਿਰ ਪਿੰਡ ਦੇ ਵਿੱਚ ਨਾ ਇਨ ਹੋਣ ਵਾਸਤੇ 2 ਹੀ ਦਰਵਾਜ਼ੇ ਸਨ, 2 ਹੀ ਰਸਤੇ ਸਨ। ਅੱਛਾ ਇਹ ਮਤਲਬ ਚਫੇਰੇ ਪਿੰਡ ਦੇ ਪੁਟਾਈ ਹੋਈ ਪਈ ਸੀ, ਹੂੰ ਤਕਰੀਬਨ ਕੋਈ 20 ਕੁ ਫੁੱਟ ਚੌੜੀ ਖਾਈ ਸੀ ਚਫੇਰੇ ਪਿੰਡ ਦੇ। ਅੱਛਾ ਅੱਛਾ ਲੰਬ ਬੰਦਾ ਨਹੀਂ ਵਿੱਚ ਵੜ ਸਕਦਾ। ਅੱਛਾ ਯਾਨੀ ਉਹ ਸੇਫਟੀ ਵਾਸਤੇ ਆਪਣੇ ਪਾਸ ਵਾਸਤੇ ਹਾਂਜੀ। ਅੱਛਾ ਛੱਪੜ ਇੱਧਰ ਵੀ ਆ ਰਿਹਾ ਨਾਲ ਨਾਲ ਆ ਜਿਹੜਾ ਛੱਪੜ ਹੈ ਨਾ, ਇਹਦੇ ਨਾਲੋਂ ਫਿਰ ਛੱਪੜ ਟੁਰ ਕੇ ਨਾ ਇੰਜ ਚਫੇਰੇ ਪਿੰਡ ਦੇ ਤੇ ਇੱਧਰ ਵੀ ਦੋਵਾਂ ਪਾਸੇ ਇੱਧਰ ਬਾਗ ਸੀ ਉਹਨਾਂ ਦਾ ਅੱਛਾ ਅੱਛਾ ਬਹੁਤ ਵੱਡਾ। ਅੱਛਾ ਜੀ ਉਹਨਾਂ ਦਾ ਬਾਗ ਸੀ। ਤੇ ਬਾਗ ਦੇ ਵਿੱਚ ਫਿਰ ਸਾਰਾ ਕੁਝ ਹੋਣਾ ਕਿ ਆਮ ਅਮਰੂਦਾਂ ਦਾ 19 ਉਹਦੇ ਵਿੱਚ ਨਹੀਂ ਨਹੀਂ ਉਦੋਂ ਸਾਰ ਗਿਆ ਸੀ। ਅੱਛਾ ਯਾਨੀ ਬੇਰੀਆਂ, ਅੰਬ, ਅਮਰੂਦ, ਨਾਰ ਦੀ ਯਾਨੀ ਆਲੂ ਵਗੈਰਾ ਹਰ ਸ਼ੈ, ਯਾਨੀ ਫੁੱਲ ਵੀ ਹਰ ਤਰ੍ਹਾਂ ਦਾ, ਅੱਛਾ ਖਾਣ ਪੀਣ ਵਾਲੀ ਸ਼ੈ ਵੀ ਹਰ ਤਰ੍ਹਾਂ ਦੀ। ਉਹ ਬੇਰ ਅਸਾਂ ਅੱਜ ਤੱਕ ਨਹੀਂ ਖਾਦੇ। ਹੂੰ ਉਹ ਕਿਤੇ ਉਹਨਾਂ ਨੇ ਕਿਤੋਂ ਅੱਛੀ ਨਸਲ ਦੇ ਮਤਲਬ ਲਿਆਂਦੇ ਹਨ। ਤੇ ਬਾਗ ਹੈ ਕਿਹਦਾ ਸੀ? ਬਾਗ ਵੀ ਇਹਨਾਂ ਦਾ ਹੀ। ਅੱਛਾ ਰਾਮਚੰਦ ਕਹਿੰਦਾ ਸੀ ਹੋਈ ਹੈ। ਅੱਛਾ ਅੱਛਾ ਉਹ ਕੁੜੀ ਕੋਲ ਤੇ ਇਨਫੋਰਮੇਸ਼ਨ ਹੀ ਕੋਈ ਨਹੀਂ ਵਿਚਾਰੀ ਕੋਲ। ਆਹੋ ਉਹ ਤਾਂ ਫਿਰ ਬਾਗ ਦੇ ਮਾਲਕ ਵੀ ਉਹਦੇ ਚੌਥੀ ਪੰਜਵੀਂ ਪੀੜ੍ਹੀ ਹੈ ਨਾ। ਇੱਥੇ ਖੂਹ ਸੀ ਇੱਕ ਨਾਲ, ਉਹਦਾ ਪਾਣੀ ਲੱਗਦਾ ਸੀ ਇੱਥੇ ਕਿਤੇ ਹਾਂ ਇਹਦੇ ਨਾਲ ਹੀ ਸੀ। ਅੱਛਾ ਅੱਛਾ ਉਸ ਖੂਹ ਦਾ ਸਿਰਫ ਬਾਗ ਨੂੰ ਹੀ ਪਾਣੀ ਲੱਗਦਾ ਸੀ। ਅੱਛਾ ਅੱਛਾ 4 ਕਿੱਲੇ 'ਚ ਬਾਗ ਸੀ, ਹੂੰ ਬਹੁਤ ਵੱਡਾ ਬਾਗ ਸੀ ਉਹ। ਅਸੀਂ ਇਹਦਾ ਮਤਲਬ ਭਾ ਜਿਵੇਂ ਤੁਹਾਨੂੰ ਇਨਫੋਰਮੇਸ਼ਨ ਤੁਸੀਂ ਬਾਬਿਆਂ ਕੋਲ ਬਹਿੰਦੇ ਜੇ ਹਾਂ ਮੈਂ ਸ਼ੁਰੂ ਤੋਂ ਤੁਸੀਂ ਬਾਬਿਆਂ ਕੋਲ ਗੱਲਾਂ ਸਾਰੀ ਸੁਣੀ ਮਤਲਬ ਉਹ ਕਰਨੇ ਕਿ ਤੁਹਾਨੂੰ ਇੰਟਰਸਟ ਹੈ ਬਾਬਿਆਂ ਕੋਲ ਬਹਿਣਾ ਵੀ ਚਾਹੀਦਾ। ਉਹ ਚੀਜ਼ਾਂ ਮਿਲਦੀਆਂ ਕਿਤੋਂ ਨਹੀਂ ਮਿਲ ਸਕਦੀਆਂ ਬਾਬਿਆਂ ਕੋਲ। ਅਸੀਂ ਉਹਨਾਂ ਨੂੰ ਵੇਖੋ ਸਾਡੇ ਸਾਡੇ ਨਾਲ ਪਿਆਰ ਕਰਦੇ ਸਨ ਤੇ ਅਸੀਂ ਉਹਨਾਂ ਕੋਲ ਗੱਲਾਂ ਵੀ ਚਾਹੀਆਂ ਸਿੱਖੀਆਂ ਚਾਹੀਆਂ। ਯਾਨੀ ਨਮਾਜ਼ ਵੱਲੋਂ ਸਾਨੂੰ ਉਹਨਾਂ ਤੋਂ ਬੰਦ ਕੀਤਾ, ਹਰ ਚੀਜ਼ ਉਹਨਾਂ ਕੋਲ ਸਿੱਖੀ। ਹਾਂਜੀ ਅੱਜ ਲੋਕ ਸਾਡੇ ਹਯਾ ਵੀ ਕਰਦੇ ਨੇ। ਹਾਂ ਹਾਂ ਅੱਛਾ ਬਾਜ਼ਾਰ ਆ ਮੇਨ ਇਹ ਬਾਜ਼ਾਰ ਹੈ। ਅੱਛਾ ਅੱਛਾ ਇਹ ਇੱਥੇ ਸੀ ਉਹ ਜਿਹੜਾ ਇਹਦੀ ਤਸਵੀਰ ਲੈ ਲਓ ਇਸ ਮਕਾਨ ਦੀ। ਉਹ ਜਿਹੜਾ ਤੁਸੀਂ ਤੁਹਾਨੂੰ ਬਾਅਦ ਚ ਵੀ ਚਲੋ ਇਹ ਜੇ ਕੋਈ ਹਿੰਦੂਆਂ ਦੇ ਬਾਰੇ ਚ ਵੀ ਆਵੇ ਨਾ, ਅੱਛਾ ਹਿੰਦੂਆਂ ਦਾ ਦਰਬਾਰ ਜਿਹੜਾ ਸੀ ਨਾ ਹਿੰਦੂਆਂ ਦਾ ਮੰਦਿਰ ਉਹ ਇੱਥੇ ਸੀ। ਇੱਥੇ ਨਾਲ ਉਹਨਾਂ ਦੀ ਮਤਲਬ ਯਾਨੀ ਹਿੰਦੂਆਂ ਵਾਲਾ ਸੀ, ਉਧਰ ਗੁਰਦੁਆਰਾ। ਸਹੀ ਆਪਣੇ ਤੁਹਾਡੇ ਪਿੰਡ ਦੇ ਵਿੱਚ ਹੁਣ ਕਿਹੜੀ ਕਿਹੜੀ ਆਪਣੀ ਇੱਥੇ ਆ ਮਸਜਿਦ ਆਇਆ ਮਸਜਿਦ ਪਹਿਲੀ ਉਸੇ ਜ਼ਮਾਨੇ ਦੀ ਛੋਟੀ ਸੀ ਲੇਕਿਨ ਹੁਣ ਤਸਵੀਰ ਹੋ ਗਈ ਵੱਡੇ ਕਿਤੇ ਹਾਂ। ਇਹਦੀ ਵੀ ਤਸਵੀਰ ਲਾ ਲਓ ਕਿ ਉਸ ਜ਼ਮਾਨੇ ਦੀ ਉਹਨਾਂ ਦਾ ਮਕਾਨ ਹੈ ਸਾਹਮਣੇ ਸ਼ੁਰੂ ਹੋ ਗਿਆ ਨਾ, ਤੇ ਤੁਹਾਡੇ ਸਭ ਮਕਾਨਾਂ ਦੇ ਸਾਹਮਣੇ ਇੱਕ ਮਸਜਿਦ ਸੀ ਅੱਛਾ ਛੋਟੀ ਜੀ। ਹਾਂ ਇਹ ਉਹਨਾਂ ਦੇ ਮਕਾਨ ਨੇ, ਮੈਂ ਆਪੇ ਸੀ। ਅੱਛਾ ਬਾਰੀ ਜਿਹੜੀ ਨਾ ਬਾਰੀ ਇਹ ਪੂਰਾ ਗੋਦਾਮ ਸੀ ਦਾਣਿਆਂ ਦਾ। ਅੱਛਾ ਇਹ ਜਿਹੜਾ ਬਾਬਾ ਦਾ ਹੈਗਾ ਇਹਨਾਂ ਕਿ ਬਈ ਦਾਣੇ ਭਰੇ ਹੁੰਦੇ ਹਨ, ਇਹਦੇ ਚ ਤੋੜ ਹੀ ਦੇ ਪੂਰਾ ਗੋਦਾਮ ਸੀ ਦਾਣੇ, ਲੋਕਾਂ ਨੂੰ ਗਰੀਬਾਂ ਨੂੰ ਜਿੰਨੇ ਮਰਜ਼ੀ ਬਣਦੇ। ਰਾਤ ਨੂੰ ਪੁੱਛਣਾ ਇਹ ਉੱਤੋਂ ਫਿਰ ਡਬਲ ਸਟੋਰੀ ਸੀ ਮਕਾਨ ਵੱਖਰਾ। ਵਾਹ ਜੀ ਵਾਹ। ਯਾਨੀ ਅੱਗੇ ਬਰਾਮਦਾ ਲਾ ਲਓ ਜਾਂ ਗਦਾਮ ਲਾ ਲਓ। ਗੋਦਾਮ ਸੀ ਪੂਰਾ, ਗੋਦਾਮ ਜੋ ਬਾਰੀ ਤੱਕ ਹਾਂ ਹਾਂ ਇਹ ਪੂਰਾ ਭਰਿਆ ਸੀ। ਦਰਵਾਜ਼ਾ ਪਰਲੇ ਪਾਸੇ ਸੀ ਤੇ ਜਿਹੜਾ ਇਹ ਬਾਅਦ ਚ ਦਰਵਾਜ਼ੇ ਖੁੱਲੇ ਦਾਣੇ ਦੇਣੇ, ਜੋ ਬਾਬਾ ਕੇ ਦੱਸਦਾ ਪਏ ਕਿ ਉਹ ਹੈ ਬਾਬਾ ਦਾਣੇ ਦਾਣੇ ਦੇਣੇ ਤੇ ਦਾਣੇ ਖਾਓ। ਤੇ ਕਿੱਥੋਂ ਤੱਕ ਸੀ ਅੱਗੇ ਉਹ ਮੈਂ ਅਗਲੇ ਨੰਬਰ ਤੱਕ ਹਾਂਜੀ ਲਓ ਜੀ ਇਹ ਗਲੀ ਉਹ ਹੀ ਹੈ ਹੂੰ ਪੁਰਾਣੀ, ਹਾਂ ਹਾਂ ਤੇ ਇਹ ਉਹਨਾਂ ਦੇ ਘਰ ਇੱਥੋਂ ਸ਼ੁਰੂ ਹੁੰਦੇ ਹਨ। ਇਹ ਅੱਗੇ ਗਦਾਮ ਸੇ ਪਿੱਛੇ ਘਰ ਸਨ। ਇਹ ਪਿੱਛੇ ਗੋਦਾਮ ਹੈ, ਇਹ ਘਰ ਨੇ ਉਹਨਾਂ ਦੇ, ਇਹ ਘਰ ਉਹਨਾਂ ਦਾ ਹੀ ਹੈ। ਅੱਛਾ ਅੱਛਾ ਇਹਦਾ ਘਰ ਵੀ ਬਹੁਤ ਵੱਡਾ ਸੀ, ਦਿਲ ਕਰੇ ਜਗ੍ਹਾ ਦਾ ਹੋਵੇ ਹੈ। ਹਾਂਜੀ ਤੇ ਇਹ ਘਰ ਹੈ। ਅੱਛਾ ਅੱਛਾ ਤੇ ਪਿੱਛੇ ਇਹਨਾਂ ਦੀਆਂ ਘੋੜੀਆਂ ਛੋੜੀਆਂ ਵੇਖੀਆਂ, ਘੋੜੀਆਂ ਅਸਤਬਲ ਵੀ ਸੀ। ਹਾਂਜੀ ਘੋੜੀਆਂ ਵੱਜੀਆਂ ਹੁੰਦੀਆਂ ਪਿੱਛੇ। ਹੁਣ ਅਸਤਬਲ ਕਹਿੰਦੇ ਨਾ ਉਹ ਅੱਛਾ ਇੱਥੇ ਸੀ ਘੋੜੀਆਂ ਮਜਨ। ਪਿੱਛੇ ਉਹ ਪਿੱਛੇ ਮਕਾਨ ਨੇ ਤੇ ਘੋੜੀਆਂ ਦੀ ਬੜੀ ਵੱਡੀ ਖੁਰਲੀ ਸੀ, ਅੱਛਾ ਅੱਛਾ ਖੁਰਲੀ ਬਰਾਂਡਾ ਬਣਿਆ ਸੀ, ਹਾਂ ਉਹਦੇ ਵਿੱਚ ਮਤਲਬ ਘੋੜੀਆਂ ਛੋੜੀਆਂ ਵੱਜੀਆਂ ਹੁੰਦੀਆਂ ਹਨ। ਤੇ ਪਿੱਛੋਂ ਦੀ ਗਲੀ ਵੱਖਰੀ ਸੀ ਉਹਨੂੰ ਘੋੜੀਆਂ ਨੂੰ ਆਉਣ ਵਾਸਤੇ। ਅੱਛਾ ਜਿਹੜੇ ਘੋੜੀਆਂ ਹੁੰਦੀਆਂ ਸਨ ਨਾ ਹਾਂ ਹਾਂ ਉਹ ਵੱਖਰੀ ਘੋੜੀ ਸੀ ਆਉਂਦੀਆਂ। ਅੱਛਾ ਇਹ ਮਕਾਨ ਜੀ ਉਹ ਉੱਥੋਂ ਤੱਕ ਅੱਗੇ ਮਕਾਨ ਜੀ, ਉਹ ਜਿੱਥੇ ਪੰਪ ਦੇ ਝੰਡੇ ਅੱਗੇ ਲੱਗਾ ਹੋਇਆ ਉਹ ਹਾਂ ਹਾਂ ਉੱਥੋਂ ਤੱਕ। ਅੱਛਾ ਅੱਛਾ ਵਾਹ ਜੀ ਬੜਾ ਤਗੜਾ ਘਰ ਇਹਨਾਂ ਦਾ। ਹਾਂ ਤੇ ਪਿੱਛੇ ਪਿੱਛੇ ਇਹ ਵੀ ਘਰ ਸੀ ਨਾ, ਹਾਂ ਹਾਂ ਇਹ ਵੀ ਇਹ ਸਾਡੇ ਘਰ ਨੇ ਨਾ ਹੁਣ। ਅੱਛਾ ਹੁਣ ਤੁਹਾਡੇ ਕੋਲ ਰਹਿਸ਼ ਤੁਹਾਡੀ ਸਾਡੀ ਦਾ ਅੱਛਾ ਆਪਣੇ ਵੱਡੇ ਉਧਰ ਆਏ ਇੰਡੀਆ ਚ ਹਾਂਜੀ ਇੰਡੀਆ ਚ। ਇਹ ਤੁਹਾਨੂੰ ਲਾਟ ਹੋਏ ਨੇ। ਹਾਂ 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 ਇਹ ਵੱਡੇ ਤਾਏ ਨੇ, ਹੂੰ ਇਹ ਉਸ ਤੋਂ ਛੋਟੇ ਤਾਏ ਨੇ, ਤੇ ਉਸ ਤੋਂ ਛੋਟੇ ਮੇਰੇ ਅੱਬੂ ਸੀ, ਹੂੰ ਉਸ ਤੋਂ ਸਭ ਤੋਂ ਛੋਟੇ ਉਹ ਮੇਰੇ ਤਾਇਆ ਜੀ ਸੀ। ਅੱਛਾ ਅੱਛਾ ਤੇ ਉਹਨਾਂ ਨੇ ਜਨਾਬੇ ਵਾਲਾ ਫੜ ਫੜ ਕੇ ਉਹ ਫਿਰ ਇਹ ਸਾਡੇ ਜਿਹੜੇ ਆ ਸਾਨੂੰ ਲਾਟ ਕੀਤੀ ਗਈ ਹੈ। ਅੱਛਾ ਅੱਛਾ ਇਹ ਪਿੱਛੇ ਜਿੱਥੇ ਘੋੜੀਆਂ ਇਹਨਾਂ ਦੀਆਂ ਵੱਜਦੀਆਂ ਹੁੰਦੀਆਂ ਸੀ ਉੱਥੇ ਸਾਡੇ ਤਾਏ ਅੱਬੂ ਉਹਨਾਂ ਨੇ ਬੰਦੇ ਸੀ। ਅੱਛਾ ਲਿਮਲਾਲਾ ਤਿੰਨ ਚਬਾਰੇ ਹਾਂਜੀ ਇਹ 3 ਚਬਾਰੇ ਸੀ। ਕਿੱਥੇ ਚ ਯਾਨੀ ਜਿਹੜਾ ਆਰਾਮ ਦਿੱਤਾ ਗਿਆ ਜਦ ਤੁਸੀਂ ਵੱਡੇ ਕੋਲ ਸੁਣਿਆ ਹੋਗਾ ਹਾਂਜੀ ਇੱਕ ਉਦੋਂ ਕਿੰਨਾ ਸੀ ਉਹਦੇ ਉਸ ਘਰ ਉਹਨਾਂ ਦੇ ਘਰ ਦੀ ਜਗ੍ਹਾ ਦੇ ਵਿੱਚ ਹੁਣ ਤੁਹਾਡੇ ਕਿੰਨੇ ਘਰ ਨੇ? ਸਾਡੇ ਘਰ ਮਾਸ਼ਾਅੱਲਾ 4-5 ਘਰ 4-5 ਘਰ ਨੇ 5 ਘਰ ਯਾਨੀ 4-5 ਘਰਾਂ ਦੀ ਰਿਹਾਇਸ਼ ਹੈ। ਹਾਂਜੀ ਰਾਜ ਲੋ ਜੀ ਵੇਖੋ ਤੁਹਾਡੇ ਪੁਰਖਾਂ ਦਾ ਬਹੁਤੇ ਨੇ ਤੁਹਾਡੇ ਪੁਰਖਿਆਂ ਦਾ ਬਾਬਾ
ਜਿਹੜਾ ਹੈ ਰਾਮਚੰਦ, ਉਹਨਾਂ ਦੇ ਘਰ ਕਹਿ ਰਹੇ ਭਾਜੀ ਜੀ ਕਿ ਉਹਨਾਂ ਦੇ ਘਰ ਵਾਲੀ ਥਾਂ ਦੇ ਵਿੱਚ ਇਸ ਟਾਈਮ 4 ਤੋਂ 5 ਫੈਮਿਲੀ ਜਿਹੜੀਆਂ ਰਹਿ ਰਹੀਆਂ ਖੁੱਲੀਆਂ ਡੁੱਲੀਆਂ, ਯਾਨੀ ਐਡਾ ਵੱਡਾ ਘਰ ਸੀ ਪੂਰਾ ਸੀ। ਇਹ ਗੋਦਾਮ ਬਣਿਆ ਸੀ ਦਾਣਿਆਂ ਦਾ ਉਹਨਾਂ ਦਾ, ਗਰੀਬ ਗੁਰਬਾਂ ਨੂੰ ਦਿੰਦਾ ਸੀ। ਆਹ ਦੱਸਦੇ ਨੇ ਵੇਲੋ ਭਾਜੀ, ਫਿਰ ਉਸੇ ਹੁੰਦੀ ਚੰਗੇ ਮਾੜੇ ਸਾਰੇ ਮਜ਼ਹਬਾਂ ਦੇ ਨੇ। ਹੈ ਹਿੰਦੂ ਸੀ, ਸਿੱਖ ਸਨ ਹੈ, ਤੇ ਵੇਖ ਲੋ ਕਿੰਨਾ ਸਖੀ ਮੁਸਲਮਾਨਾਂ ਨੂੰ ਵੀ ਦੇ ਰਿਹਾ ਤੇ ਆਪਣੇ ਸਿੱਖਾਂ ਨੂੰ, ਜਿਹੜਾ ਗਰੀਬ ਸੀ ਸਖੀ ਉਹਨਾਂ ਵਿੱਚ ਵੀ ਆ। ਦੁਬਾਰਾ ਇੱਥੇ ਸੀ, ਇਹ ਸਾਡਾ ਘਰ ਹੈ, ਇਹ ਹੁਣ ਸਾਡਾ ਘਰ ਹੈ, ਇਹ ਸਾਡਾ ਘਰ ਹੈ, ਤੇ ਇਹ ਸਾਡੇ ਘਰ ਦੇ ਉੱਤੇ ਇੱਥੇ ਇੱਕ ਚੁਬਾਰਾ ਹੁੰਦਾ ਸੀ। ਉਸ ਤੋਂ ਪਰਲੀ ਸਾਈਡ ਤੇ ਤਾਇਰਾਂ ਦੇ ਉੱਤੇ ਵੀ ਚੁਬਾਰਾ ਹੁੰਦਾ ਸੀ। ਅੱਛਾ ਅੱਛਾ। ਫਿਰ ਇਹ ਦੂਸਰਾ ਤਾਇਆ ਸਾਹਿਬ ਸੀ, ਉਹਨਾਂ ਦਾ ਵੀ ਚੁਬਾਰਾ ਸੀ। ਇਹ ਉਹਨਾਂ ਦਾ ਗੋਦਾਮ ਛੋਟੇ ਛੋਟੇ ਚੁਬਾਰੇ ਨੇ, ਵੱਡੇ ਵੱਡੇ 4 ਸੀ, ਦੋ ਮੰਜ਼ਲਾਂ। ਹਾਂਜੀ। ਅੱਛਾ ਭਾਜੀ, ਤੁਸੀਂ ਤਾਂ ਫਿਰ ਸਾਰੇ ਹੱਥੀ ਢਾਏ ਨੇ ਉਹਨਾਂ ਦੇ ਨਾ, ਤੇ ਤੁਸੀਂ ਇਹ ਥੋੜਾ ਬਹੁਤ ਕਿਵੇਂ ਦੇ ਹੁਣ ਤੇ ਛੱਤਾਂ ਕਰਦੀਆਂ ਥੋੜਾ, ਚਲੋ ਉੱਤੇ ਬਿਆਰ ਦੀਆਂ, ਬਿਆਰੀ ਛੱਤ ਐਡੇ ਸ਼ਤੀਰ ਸੀ, ਐਡੇ ਸ਼ਤੀਰ ਸੀ, ਬੜੇ ਵੱਡੇ ਸੀ ਦਰਵਾਜ਼ੇ ਪੁਰਾਣੇ, ਦੀਵਾਰਾਂ ਕਿਹੜੀ ਕਿਹੜੀਆਂ ਚੌੜੀਆਂ, ਦੁਆਰੋਂ ਤੇ ਆ ਜੱਫੇ ਜਿੰਨੀ ਸੀ, ਤੇ ਛੋਟੀ ਟੈਲ ਛੋਟੀ ਟੈਲ ਨਿਸ਼ਾਈ ਜਿਹੜੀ ਹਾਂਜੀ, ਛੋਟੀ ਟੈਲ ਛੋਟੀ ਟੈਲ ਸੀ, ਛੋਟੀ ਬੜੀ ਬਰੀਕ ਸੀ। ਤੇ ਕਿਸੇ ਪਾਸੇ ਸੀ ਉਹ ਸਾਡੇ ਤਾਏ ਨੂੰ ਜਿਹੜੀ ਜਗ੍ਹਾ ਮਿਲੀ ਸੀ, ਉਹਦੇ ਵਿੱਚ ਬੜੀ ਮੋਟੀ ਇੱਟ ਸੀ। ਉਹ ਤਾਏ ਸਾਡੇ ਕੋਲ ਬੜੀ ਮੋਟੀ ਇੱਟ ਸੀ, ਉਹ ਬੜੀ ਮੋਟੀ ਸੀ। ਤੇ ਸਾਡੇ ਵਾਲੀ ਸਾਈਡ ਜਿਹੜੀ ਸੀ ਸਾਨੂੰ ਮਿਲੀ ਸੀ, ਇਹ ਬਰੀਕ ਇੱਟ ਸੀ, ਇਹਦੇ ਵਿੱਚ ਚੂਨਾ ਇਸਤੇਮਾਲ ਕਰਕੇ ਉਹ ਇੱਟ ਲੱਗੀ। ਕਿ ਪਿੰਡ ਦਾ ਜਿਹੜਾ ਚੌਧਰੀ ਹੈ, ਜਿਹਦਾ ਇਹਨਾਂ ਹੈਂਡਲ ਹੈ ਕਿ ਉਹ ਆਪਣੇ ਪਿੰਡ ਦੇ ਜੋ ਚਾਹੇ ਕਰੇ, ਜੋ ਲੈਣਾ ਕਰਨ ਦੇ, ਉਹਦੇ ਬਾਵਜੂਦ ਘਰ ਤੇ ਅੱਗੇ ਮਸਜਿਦ। ਹਾਂਜੀ, ਇਹ ਤੋਂ ਪਤਾ ਲੱਗਦਾ ਕਿ ਮੁਸਲਮਾਨਾਂ ਦਾ ਤੇ ਸਿੱਖ ਜਿਹੜੇ ਸੀ ਪਿੰਡ ਵਾਲੇ, ਉਹਨਾਂ ਦਾ ਬੜਾ ਪਿਆਰ ਸੀ, ਵਰਤੋਂ ਸੀ। ਉਹ ਇਹਦੇ ਅੱਗੇ ਉਹਨਾਂ ਦੀ ਮਸਜਿਦ ਹੈ। ਹਾਂਜੀ। ਲਓ ਜੀ, ਆ ਗਏ ਹਾਂ ਉਸ ਜਗ੍ਹਾ ਤੇ ਜਿੱਥੇ ਗੁਰਦੁਆਰਾ ਸਾਹਿਬ ਸੀ। ਇਹ ਜਗ੍ਹਾ ਤੇ ਗੁਰਦੁਆਰਾ ਸਾਹਿਬ ਸੀ ਪਿੰਡ ਅਕਬਰ ਦਾ, ਠੀਕ ਹੈ ਜੀ। ਇਹ ਸਾਰਾ ਜਿਹੜਾ ਗੁਰਦੁਆਰਾ ਸਾਹਿਬ ਦੀ ਜਗ੍ਹਾ, ਬਾਅਦ ਚ ਫਿਰ ਵੰਡ 47 ਤੋਂ ਬਾਅਦ ਇੱਥੇ ਜਿਹੜਾ ਸਕੂਲ ਰਿਹਾ, ਕੁਝ ਅਰਸਾ ਬੱਚੀਆਂ ਸਕੂਲ ਦੇ ਜਿਹੜੀਆਂ ਇੱਥੇ ਪੜ੍ਹਦੀਆਂ ਸਨ, ਤਲੀਮਾਂ ਸਰ ਕਰਦੀ ਰਹੀਆਂ। ਉਸ ਤੋਂ ਬਾਅਦ ਫਿਰ ਵੱਡਾ ਸਕੂਲ ਜਿਹੜਾ ਹਾਈ ਹੋ ਗਿਆ ਤੇ ਬਾਹਰ ਚਲਾ ਗਿਆ, ਤੇ ਇੱਥੇ ਜਿਹੜਾ ਗੁਰਦੁਆਰਾ ਸਾਹਿਬ ਸੀ। ਤੇ ਇਹ ਪਿੰਡ 'ਚ ਸਕੂਲ ਵੀ ਹੁੰਦਾ ਸੀ, ਸਕੂਲ ਵੀ ਜਿਹੜਾ ਉਹ ਉਧਰ ਛੱਡ ਤੋਂ ਵੀ ਖਤਮ ਤਕਰੀਬਨ ਹੋ ਗਿਆ, ਕਿਉਂਕਿ ਹਾਈ ਸਕੂਲ ਜਿਹੜਾ ਉਹ ਬਾਹਰ ਹੋ ਗਿਆ ਤੇ ਉਹ ਸਕੂਲ ਵੀ ਖਤਮ ਹੋ ਗਿਆ। ਉਹਨਾਂ ਆਜੋ ਮਾਰੋ ਤੁਸੀਂ ਛੱਡੋ ਬਸ, ਠੀਕ ਹੈ। ਛੱਪੜ ਚ ਬਣਾ ਐਂਡ ਤੇ ਪਾਏ ਨਾ ਸੀ। ਹਾਂਜੀ, ਅਸੀਂ ਮੱਝਾਂ ਵੱਜੀਆਂ। ਅੱਛਾ, ਤੇ ਇਹ ਜਿਹੜੇ ਮਕਾਨ ਨੇ, ਇਹ ਬਾਅਦ ਚ ਬਣੇ ਹੋਏ ਕਿ ਵੀ ਪਹਿਲੇ ਨੇ? ਇਹ ਜਿਹੜੇ ਨੇ, ਆਹੋ, ਇਹ ਨਹੀਂ ਬਾਅਦ ਚ ਬਣੇ, ਇਹ ਬਾਅਦ ਚ ਬਣੇ। ਗੁਰਦੁਆਰਾ ਸੀ ਇੱਥੇ ਬਣਿਆ। ਹਾਂ, ਗੁਰਦੁਆਰਾ ਸੀ ਬਣਿਆ। ਗੁਰਦੁਆਰਾ ਕਿਵੇਂ ਦਾ ਸੀ? ਗੁਰਦੁਆਰਾ ਬਣਿਆ ਗੁੰਬਦ ਕਿ ਨਹੀਂ? ਗੁੰਮਟ ਬਣਿਆ ਸੀ ਉੱਤੇ, ਗੁੰਮਟ ਵੀ ਪੁਰਾਣੇ ਜ਼ਮਾਨੇ ਦਾ, ਹਾਂ ਉਹ ਹੀ ਬਣਿਆ ਸੀ। ਵੇਖਣ ਨੂੰ ਪਤਾ ਲੱਗਦਾ ਸੀ ਗੁਰਦੁਆਰਾ ਸੀ ਇੱਥੇ। ਇੱਥੇ ਪਿੱਪਲ ਸੀ, ਬੜਾ ਵੱਡਾ ਪਿੱਪਲ ਸੀ ਇੱਥੇ, ਇਹ ਜਗ੍ਹਾ ਤੇ ਵੱਡਾ ਪਿੱਪਲ ਸੀ। ਅੱਗੇ ਖੂਹ ਹੀ, ਖੂਹ ਵਗਦਾ ਸੀ। ਹਾਂ, ਖੂਹ ਵਗਦਾ ਵੇਖਿਆ। ਅੱਛਾ, ਹਾਂਜੀ। ਗੁਰਦੁਆਰਾ ਸਾਹਿਬ ਦੇ ਨਾਲ ਕਹਿ ਰਹੇ ਪਿੱਪਲ ਸੀ, ਨਾਲ ਖੂਹ ਹੀ, ਆ ਸੇਮ ਜਗ੍ਹਾ ਤੇ ਖਲੋਤੀ ਹੋਈ ਹੈ ਨਾ। ਹਾਂਜੀ, ਤੇ ਇੱਥੇ ਨਾਲ ਪਿੱਪਲ ਸੀ, ਨਾਲ ਇੱਥੇ ਖੂਹ ਸੀ। ਅੱਗੇ ਖੂਹ ਹੀ, ਜਿਹੜੀ ਗੁਰਦੁਆਰਾ ਸਾਹਿਬ ਨੂੰ ਪਾਣੀ ਜਿਹੜਾ ਉੱਥੋਂ ਮਿਲਦਾ ਸੀ, ਗੁਰਦੁਆਰਾ ਸਾਹਿਬ ਦਾ। ਗੁਰਦੁਆਰਾ ਸਾਹਿਬ। ਚਲੋ ਜੀ, ਇਹ ਸੀ ਤੁਹਾਡਾ ਪਿੰਡ ਸੁਖਵਿੰਦਰ ਸਾਹਿਬ, ਤੁਹਾਡੇ ਵਡਕਿਆਂ ਦਾ, ਤੁਹਾਡੇ ਪੁਰਖਿਆਂ ਦਾ ਪਿੰਡ ਅਕਬਰ, ਜ਼ਿਲ੍ਹਾ ਸਿਆਲਕੋਟ। ਇਹਦੇ ਵਾਸਤੇ ਤੁਸੀਂ ਸਾਡੇ ਨਾਲ ਫਰਮਾਇਸ਼ ਕੀਤੀ ਕਿ ਮੇਰੇ ਪੁਰਖਿਆਂ ਦਾ ਵੇਖਣ ਨੂੰ ਬੜਾ ਦਿਲ ਕਰਦਾ। ਅਸੀਂ ਪਹੁੰਚ ਗਏ ਸਾਜ ਤੁਹਾਡੇ ਪਿੰਡ, ਤੀਸਰੇ ਜ਼ਿਲ੍ਹੇ ਵਿੱਚ ਅਸੀਂ ਪਹੁੰਚੇ, ਆਪਣੇ ਘਰੋਂ ਤੀਸਰਾ ਜ਼ਿਲ੍ਹਾ ਸਾਨੂੰ। ਇੱਥੇ ਆਣ ਕੇ ਤੁਹਾਨੂੰ ਅੱਜ ਤੁਹਾਡਾ ਪਿੰਡ ਵਿਖਾ ਦਿੱਤਾ, ਤੁਹਾਡੇ ਪੁਰਖਿਆਂ ਦਾ, ਤੁਹਾਡੇ ਵਡਕਿਆਂ ਦਾ। ਰਾਮਚੰਦ ਚੌਧਰੀ ਸੀ ਜਿਹੜਾ ਰਾਮ ਦਿੱਤਾ, ਉਹਨਾਂ ਦੇ ਜਿਹੜੇ ਉਹਨਾਂ ਦੇ ਹਮ ਉਮਰ ਸੀ ਬਾਬਾ, ਯਾਨੀ ਵਸਨੀਕ ਇੱਥੋਂ ਦੇ ਮਲਕ ਤੇਲੀ ਜਿਹਨੂੰ ਕਿਹਾ ਜਾਂਦਾ, ਉਹਦੇ ਨਾਲ ਅਸੀਂ ਗੱਲ ਵੀ ਕੀਤੀ। ਉਹਨੇ ਸਾਰੀ ਜਿਹੜੀਆਂ ਸਾਨੂੰ ਦੱਸ ਦਿੱਤਾ ਵੀ ਘਰ ਕਿੱਥੇ ਸੀ, ਸਾਰਾ ਕੁਝ ਆਈ ਵਿਟਨੈਸ ਸੀ, ਉਹਨਾਂ ਸਾਰਾ ਕੁਝ ਦੱਸਿਆ। ਤੇ ਉਹਨਾਂ ਦੀ ਗੱਲਾਂ ਅਸੀਂ ਸਾਰੀਆਂ ਰਿਕਾਰਡ ਕਰਕੇ ਤੇ ਫਿਰ ਆ ਜਿਹੜੇ ਨੇ ਇਹਨਾਂ ਸਾਨੂੰ ਪਿੰਡ ਦਾ ਵਿਜ਼ਿਟ ਕਰਾਇਆ। ਅਗਰ ਤੁਸੀਂ ਚਾਹੁੰਦੇ ਹੋ ਕਿ ਜਿਹੜੇ ਸਾਡੇ ਵੱਡਿਆਂ ਦਾ, ਯਾਨੀ ਤੁਹਾਡੇ ਵੱਡਿਆਂ ਦਾ ਪਿੰਡ ਵਿਖਾਇਆ ਜਾਏ, ਇੰਝ ਉਹਨਾਂ ਦਾ, ਸਾਡੇ ਵੱਡਿਆਂ ਦਾ ਕੋਈ ਯਾਰ ਸੱਜਣ ਮਿਲ ਜਾਏ, ਉਹਦੇ ਨਾਲ ਮਿਲ ਕੇ ਤੇ ਉਹਨਾਂ ਦਾ ਇੰਟਰਵਿਊ ਕੀਤਾ ਜਾਏ, ਉਹਨਾਂ ਨਾਲ ਗੱਲਬਾਤ ਕੀਤੀ ਜਾਏ, ਸਾਡੇ ਘਰ ਵਿਖਾਏ ਜਾਣ, ਉਹਨਾਂ ਫਿਰ ਘਰ ਵਿਖਾਏ ਜਾਣ, ਉਹ ਸਾਡੇ ਪੁਰਖਿਆਂ ਬਾਰੇ ਕੋਈ ਦੱਸੇ ਕਿਵੇਂ ਦਾ ਵਸੇਬ ਸੀ, ਸਾਰੀ ਗੱਲਾਂ ਯਾਨੀ ਜਿਹੜਾ ਕੁਛ ਸੁਣਾਏ, ਸਾਰਾ ਪਿੰਡ ਵਿਖਾਇਆ ਜਾਏ। ਤੇ ਫਿਰ ਅਸੀਂ ਵਿਖਾਵਾਂਗੇ ਤੁਹਾਡਾ ਪਿੰਡ, ਤੁਹਾਡੇ ਪੁਰਖਿਆਂ ਦਾ ਪਿੰਡ, ਤੁਹਾਡਾ ਘਰ-ਬਾਰ ਸਾਰਾ ਕੁਝ ਕਵਰ ਕਰਾਂਗੇ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਜਿਹੜੇ ਵਲੌਗ ਦੇ ਅੰਦਰ ਕਰੀਦੇ, ਗਲੀ ਫੇਰ ਕੇ ਕਿਸੇ ਇੱਕ ਚੀਜ਼ ਜਿਹੜੀ ਕਵਰ ਕਰੀਦੀ ਨਾਲ ਉਸ ਪਿੰਡ ਵਾਲਿਆਂ ਨੂੰ ਪੁੱਛ ਕੇ। ਤੇ ਵੀਡੀਓ ਮਜ਼ੀਦ ਤੁਸੀਂ ਐਵੇਂ ਦੀ ਬਣਾਉਣਾ ਚਾਹੁੰਦੇ, ਸਾਡਾ ਸਕਰੀਨ ਤੇ ਨੰਬਰ ਆ ਰਿਹਾ, ਸਾਡੇ ਨਾਲ ਰਾਬਤਾ ਕਰ ਸਕਦੇ ਹੋ। ਮਿਲਣੇ ਇੱਕ ਨਵੀਂ ਵੀਡੀਓ ਨਾਲ, ਨਵੀਂ ਥਾਂ ਤੇ। ਉਦੋਂ ਤੱਕ ਸੌਂਦੇ ਹੋ, ਇਜਾਜ਼ਤ, ਰੱਬ ਰੱਖਾ ਜੀ।